ਉਹ ਕੀ ਗੱਲ ਆ ਡੌਨ, ਉਹ ਬੜਾ ਸੋਚੀ ਪਿਆ ਤੂੰ ਅੱਜ। ਤੂੰ ਤਾਂ ਸੋਚਿਆ ਹੀ ਨਹੀਂ ਕਦੀ ਟਿੰਡ ਕਰਾ ਗਿਆ ਉਹ ਮਾਰਦਾ। ਸੋਚਣਾ ਕੀ ਆ ਯਾਰ, ਹਾਂ ਆ ਜਿੱਥੇ ਮੈਂ ਕੰਮ ਕਰਦਾ ਵਾਂ ਮੁਨਸ਼ੀ ਨੂੰ ਮੈਂ ਕਿਹਾ ਯਾਰ 10-15 ਹਜ਼ਾਰ ਰੁਪਈਆ ਪਹਿਲੇ ਦੇ ਦੇ ਐਡਵਾਂਸ ਮੈਨੂੰ ਤੇ ਮੈਂ ਘਟਾ ਦਾਂਗਾ। 10-15 ਹਜ਼ਾਰ ਤੂੰ ਕਰਨਾ ਕੀ ਆ ਯਾਰ, ਤੇਰੀ ਭਰਜਾਈ ਨਹੀਂ ਠੀਕ ਹੈਗੀ। ਹੈ ਤੇਰਾ ਭਲਾ ਹੋ ਜੇ ਤੇ ਤੈਨੂੰ ਕਿਹੜੀ ਲੋੜ ਐ ਏਡੀ ਦੂਰ ਤੋਂ ਕੰਮ ਕਰਨਾ ਆ? ਇਹੋ ਜੀ ਜਨਾਨੀ ਦੇ ਸਿਰ ਤੇ ਰਹੀਦਾ ਹੁੰਦਾ। ਤੈਨੂੰ ਪਤਾ ਜੋ ਲੱਗ ਗਿਆ ਉਹ ਠੀਕ ਨਹੀਂ ਹੈਗੀ। ਉਹ ਫਿੱਟੇ ਮੂੰਹ ਓਏ, ਉਹ ਬਿਮਾਰ ਆ, ਉਹਦੀ ਤਬੀਅਤ ਨਹੀਂ ਠੀਕ ਹੈਗੀ। ਇੰਜ ਦੀ ਹਰਕਤ ਕਰੇ ਤਾਂ ਮੈਂ ਲੱਤਾਂ ਨਾ ਲਾ ਦਾਂਗਾ। ਗੱਲ ਕਰਨ ਡਿਆ ਤੂੰ ਚਾਹੁੰਦਾ ਲੱਤਾਂ ਲਾ ਕੇ ਉਹ ਤੇਰੀ ਜਿਹੜੀ ਹੋ ਜੇ ਹੋਰ ਥੱਲੇ ਨੂੰ ਹੋ ਜਾਵੇ। ਉਹ ਮੌਸਮ ਚੇਂਜ ਹੋਣ ਡਿਆ, ਸਰਦੀ ਆ ਗਈ ਆ, ਬੱਚੇ ਵੀ ਨਹੀਂ ਠੀਕ ਹੈਗੇ, ਖੰਘਣ ਡਏ ਆ। ਉਹ ਕਹਿੰਦੀ ਥੋੜੇ ਜਿਹਾ ਪੈਸੇ ਭੇਜ ਦੇ, ਬੱਚਿਆਂ ਦੀ ਦਵਾਈ ਲੈਣੀ ਆ ਦਾਰੂ। ਇਹ ਪਿੱਛੇ ਜੀ ਤੇ 10,000 ਰੁਪਇਆ ਲਿਆ ਤੂੰ, ਹਜੇ ਮੇਰਾ ਵੀ ਤੂੰ 1500 ਦੇਣਾ। ਉਹ ਪਿਛਲੇ ਮਹੀਨੇ ਲਿਆ ਸੀਗਾ, ਉਹ ਕਮੇਟੀ ਨਹੀਂ ਦੇਣੀ ਸੀਗੀ। ਕਮੇਟੀ ਵੀ ਆਏ ਦਿਨ ਤੱਕ ਕਮੇਟੀ ਚੜੀ ਰਹਿੰਦੀ ਸਿਰ ਤੇ, ਮਹੀਨਾ ਨਹੀਂ ਹਜੇ ਪੂਰਾ ਹੁੰਦਾ। ਆਪਣੇ ਕਦ ਨਾਲੋਂ ਖਰਚੇ ਵਧਾਏ ਆ ਤੂੰ। ਇਹ ਹੁਣ ਵੇਖ ਲਾ, ਤੂੰ ਆ ਕਮਾਲੀਏ ਦਾ ਹੈ, ਮੈਂ ਉਰੇ ਰਜਾਣੇ ਦਾ। ਉੱਥੇ ਆਪਾਂ ਨੇੜੇ ਨੇੜੇ ਰਹਿੰਦੇ ਆ ਤੇ ਇੱਥੇ ਆਪਣੀ ਦੋਸਤੀ ਹੋ ਗਈ ਮਿਲ ਦੇ ਵਿੱਚ। ਉਹ ਬਸ ਨਸੀਬਾਂ ਦੀ ਗੱਲ ਹੁੰਦੀ ਆ। ਅੱਛਾ ਮੈਂ ਇੱਥੇ ਬੜਿਆ ਨਾ, ਪਹਿਲੋਂ ਮੈਂ ਨਾ ਇਕੱਲਾ ਮਕਾਨ ਲੈਂਦਾ ਸੀ। ਆ ਹੁਣ ਜਿਹੜਾ ਆਪਾਂ ਮਕਾਨ ਲਿਆ ਰਲ ਕੇ ਕਿਰਾਇਆ ਦੇ ਦਿੰਨੇ, 5 ਤੂੰ ਦਿੰਦਾ 5 ਮੈਂ ਦਿੰਦਾ, ਬਿੱਲ ਵੀ ਅੱਧੋ ਅੱਧ ਕਰ, ਨਾਲੇ ਇੱਕ ਦੂਜੇ ਨਾਲ ਆਪਣਾ ਦਿਲ ਲੱਗਾ ਰਹਿੰਦਾ। ਉਹ ਗੱਲ ਠੀਕ ਆ। ਨਾਲੇ ਭਾਪਾ ਵੱਲੋਂ ਗੱਲ ਸੁਣ ਲੈ ਕਿ ਮੇਰੀ, ਹਾਂ ਇਸ ਮਹੀਨੇ ਦਾ ਕਿਰਾਇਆ ਜਿਹੜਾ ਤੂੰ ਦੇਣਾ, ਬਿੱਲ ਵੀ ਤੂੰ ਦੇਣਾ, ਆ ਜਿਹੜਾ ਰਾਸ਼ਨ ਅਸੀਂ ਇਕੱਠਿਆਂ ਪਾਉਂਦੇ ਆ ਨਾ, ਇਹ ਵੀ ਤੂੰ ਹੀ ਕਰਨਾ। ਆਪਾਂ ਤੇ ਕਿਉਂ ਤੂੰ ਦੇਸ਼ ਨਿਕਾਲਾ ਹੋਣ ਲੱਗਾ? ਤੈਨੂੰ ਚੱਲਣਾ ਤੂੰ ਕਿਤੇ? ਐਡਵਾਂਸ ਲੈ ਕੇ ਪਹਿਲੇ ਦੇਣ ਨਹੀਂ ਲੱਗਾ ਘਰ ਯਾਰ, ਕੋਈ ਖਿਆਲ ਵੀ ਕਰੀਦਾ ਹੁੰਦਾ। ਨਾਲੇ ਭਰਾ ਮੈਨੂੰ ਕਹੀ ਜਾਂਦੇ ਮੇਰੇ ਵੀ ਤੇ ਘਰ ਦੇ ਖਰਚੇ ਆ, ਤੇਰੀ ਭਰਜਾਈ ਦਾ ਹੀ ਫੋਨ ਆਉਂਦੇ ਆ, ਉਹ ਕਹਿੰਦੇ ਉਹ ਫੀਸਾਂ ਮੰਗਣ ਦੇ ਆ ਬੱਚੇ। ਹੁਣ ਥੋੜਾ ਜਿਹਾ ਸਾਡੀ ਖਾਤਰ ਨਹੀਂ ਖਰਚਾ ਕਰ ਸਕਦਾ, ਕਰ ਲੈ, ਕੀ ਹੋ ਗਿਆ ਅਗਲੇ ਮਹੀਨੇ ਮੈਂ ਕਰ ਲਾਂਗਾ। ਚਲੋ ਵੇਖ ਲੈਨੇ ਆ, ਜੋ ਭਾਈ ਕੋਈ ਮੇਰੇ ਖਰਚੇ ਤੋਂ ਰਾਸ਼ਨ ਪਾਣੀ ਤੋਂ ਕੋਈ ਵਾਧਾ ਹੋਇਆ ਨਾ ਦੇ ਦਾਂਗੇ ਤੈਨੂੰ ਵੀ, ਕਰ ਦਾਂਗੇ ਤੇਰੇ ਤੇ ਦੇ ਦੂੰਗਾ ਤੇ ਕੀ ਹੋ ਜਾਣਾ। ਨਾ ਤੂੰ ਕੰਮ ਕਰੇ ਨਾ ਕਿਸੇ ਪਾਸੇ ਆਵੇਂ ਜਾਵੇਂ। ਕੰਮ ਕਰਨ ਨਹੀਂ ਡਿਆ ਮੈਂ ਯਾਰ, ਹੁਣ ਕੀ ਹੋ ਗਿਆ? ਤੂੰ ਤੇ ਆਪਣੇ ਜੋਗਾ ਵੀ ਨਹੀਂ ਕਰਨ ਦਿਆ। ਹਰ ਮਹੀਨੇ ਤੇਰੀ ਤਨਖਾਹ ਦਾ ਕੋਈ ਨਾ ਕੋਈ ਰੌਲਾ ਹੁੰਦਾ, ਅੱਧੇ ਤੋਂ ਲੈ ਕੇ ਮੇਰੇ ਕੋ ਖਰਚੇ ਜਾਂਦਾ। ਹੁਣ ਕੀ ਕਰਾਂ ਯਾਰ, ਉਹ ਬਿੱਲ ਵੀ ਨਹੀਂ ਤਰਿਆ ਸੀਗਾ, ਉਹ ਨਹੀਂ ਤਾਰਨਾ, 2 ਮਹੀਨਿਆਂ ਦਾ ਹੋ ਗਿਆ ਸੀਗਾ। ਪਿਛਲੀ ਦਫਾ ਭੈਣ ਆ ਗਈ ਘਰ ਬੱਚਿਆਂ ਨੂੰ ਲੈ ਕੇ। ਹੁਣ ਬਿੱਲ ਕਿੱਦਾਂ ਆਉਂਦਾ? ਪੰਪ ਚਲਾ ਕੀ ਭਾਬੀ ਮਹੱਲਾ ਧੋਂਦੀ, ਪੂਰਾ ਮਹੱਲਾ ਧੋਂਦੀ ਉਹ ਨਹੀਂ ਯਾਰ, ਹੁਣ ਕੀ ਕਰੀਏ, ਬੱਚਿਆਂ ਦੇ ਕੱਪੜੇ ਨਹੀਂ ਇਸਤਰੀ ਕਰਨੇ ਹੁੰਦੇ, ਸਕੂਲ ਨਹੀਂ ਭੇਜਣਾ ਹੁੰਦਾ ਉਹਨਾਂ ਨੂੰ। ਟੱਕਰ ਜਾਣ ਸਹੀ ਯਾਰ, ਦੋਸਤ ਬਣਾਇਆ ਤਾਂ ਹੈਗਾ, ਉਹ ਤਾਂ ਮੇਰੀ ਵੀ ਗਲਤੀ ਆ ਕਿ ਮੈਂ ਸਾਲ 1.5 ਸਾਲ ਬਾਅਦ ਜਾਣ ਡਿਆ, ਉਹਨਾਂ ਦੇ ਮੱਥੇ ਨਹੀਂ ਲੱਗਣ ਡਿਆ। ਮੈਂ ਇੰਨਾ ਚਾਅ ਨਾਲ ਮੇਰਾ ਵਿਆਹ ਕੀਤਾ, ਮੇਰੀ ਮਹਿੰਦੀ ਤੇ ਇੰਨਾ ਪ੍ਰੋਗਰਾਮ ਇਹਨਾਂ ਨੇ ਕੀਤਾ। ਇਹ ਦੋਵੇਂ ਬੈਠੇ ਅੱਜ ਲੱਗਦਾ ਚੜ੍ਹਦੇ ਹਫਤੇ ਛੁੱਟੀ ਕੀਤੀ ਆ ਇਹਨਾਂ ਨੇ। ਓਏ ਚੱਲੋ ਇਮਲੀ, ਇਹਨਾਂ ਨੂੰ ਆਪਣਾ ਦੁੱਖ ਸੁਣਾ, ਪਿਆਰ ਮੁਹੱਬਤ ਦੀ ਕਹਾਣੀ ਸੁਣਾ। ਇਹ ਤੇਰੇ ਯਾਰ ਜਿਹੜੇ ਕੰਮ ਆਉਣੇ, ਕਿਹੜਾ ਇੱਥੇ ਰਹਿੰਦੇ ਤੇਰੇ ਨਾਲ, ਪਰਦੇਸੀ ਤਾਂ ਹੈਗੇ ਆ। ਨਾਲੇ ਹੋਟਲ ਤੋਂ ਰੋਟੀਆਂ ਲਿਆ ਵੀ ਅੱਜ ਸ਼ਾਮ ਦੀਆਂ। ਕਿਉਂ ਜੀ? ਆ ਪੇੜਾ ਖਰਾਬ ਹੋ ਗਿਆ? ਉਹ ਭਾਈ ਘਰ ਗੁੰਨਿਆ ਕਰ, ਉਹ ਛੋਟੀ ਜੀ ਫਰਿੱਜ ਆ, ਉਹ ਚ ਇੰਨਾ ਘਾਟਾ ਤੇ ਮੈਂ ਰੱਖਿਆ ਹੀ ਹੁੰਦਾ ਵਾ ਬੇੜਾ ਕਰਕੇ। ਇੱਕ ਟੈਨਸ਼ਨ ਹੋਵੇ ਤਾਂ ਥੋੜੀ ਆ, ਇੰਨੀਆਂ ਟੈਨਸ਼ਨ ਨਾ ਬਣ। ਹੁਣ ਕੀ ਆ? ਓਏ ਇਮਲੀ ਕਿੱਧਰ ਤੁਰਿਆ ਆ ਰਿਹਾ? ਅੱਛਾ ਵੇਖ ਲੈ ਕੈਸੀ ਖੱਚ ਹੈ ਇਹਨੂੰ ਕਿੱਥੋਂ ਯਾਦ ਆ ਗਿਆ ਅੱਜ? 1.5 ਸਾਲ ਹੋ ਗਿਆ ਇਹਦੀ ਸ਼ਾਦੀ ਨੂੰ, ਕਮ ਸੇ ਕਮ, ਬਲਕਿ ਇੱਕ ਅੱਧਾ ਮਹੀਨਾ ਉੱਤੇ ਹੀ ਹੋ ਗਿਆ ਹੁਣ। ਆਹੋ, ਇਹਨੂੰ ਬੇਜੀ ਜੀ ਨੂੰ ਕਿੱਥੋਂ ਸਾਡੀ ਯਾਦ ਆ ਗਈ? ਬਸ ਆ ਗਈ ਯਾਦ ਅੱਜ। 1.5 ਸਾਲ ਕੰਮ ਆਪਣੇ ਨਾਲ ਕਰਦਾ ਹੁੰਦਾ ਸੀ, ਉੱਥੇ ਕੰਮ ਵੀ ਨਹੀਂ ਕਰਦਾ, ਪਤਾ ਨਹੀਂ ਕਿੱਥੇ ਫਿਰਿਆ। ਨਾ ਸਾਲ ਭੱਟੀ ਨੇ ਕਿਹਾ ਨਹੀਂ ਦੁਨੀਆ ਮਤਲਬ ਦੀ ਉਹ ਯਾਰ। ਭਰਾ ਨੂੰ ਉੱਠ ਕੇ ਕੋਈ ਮਿਲਣ ਦਾ ਰਿਵਾਜ ਨਹੀਂ। ਹੁਣ ਕੋਲ ਆਏਗਾ ਕਿ ਮੈਂ ਜਾਦੂ ਕਰਨਾ, ਜੱਫੀ ਪਾਲਵਾਂ ਇੱਥੇ? ਇੰਨਾ ਵੀ ਨਹੀਂ ਮੈਂ ਮਾੜਾ ਕਰਕੇ ਗਿਆ ਤੁਹਾਡਾ ਕਿ ਤੁਸੀਂ ਬਿਲਕੁਲ ਹੀ ਉੱਠ ਕੇ ਮਿਲਣੋਂ ਹੀ ਹਟ ਗਏ ਮੈਨੂੰ। ਨਾ ਤੂੰ ਬੈਠਾ ਰਹਿ। ਨਹੀਂ ਮਿਲਣਾ ਲਾ ਲਿਆ ਵਾ ਅੱਜ ਤੂੰ। ਓਏ ਉੱਠ ਕੇ ਵੀ ਬੈਠਾ ਹੀ ਆ। ਤੂੰ ਉੱਠਿਆ ਬੈਠਾ ਇੱਕ ਬਰਾਬਰ ਹੀ ਆ। ਕੀ ਗੱਲ ਹੋਇਆ, ਦਫਾ ਨਹੀਂ ਹੋਏ ਕੰਮਾਂ ਤੇ ਇੱਥੇ ਬੈਠੇ? ਨਹੀਂ, ਰਾਤ ਦੀਆਂ ਸ਼ਿਫਟਾਂ ਸਾਡੀਆਂ। ਅੱਛਾ, ਸੁੱਤੇ ਉੱਠੇ ਬਦਲ ਗਈਆਂ। ਹੁਣ ਅਗਲੇ ਕਹਿੰਦੇ ਆ ਮਹੀਨਾ ਰਾਤਾਂ ਲਾਵੋ, ਮਹੀਨਾ ਦਿਨ ਲਾਵੋ। ਨਾਲ ਦੇ ਕਾਰੀਗਰ ਕਹਿੰਦੇ ਤੰਗ ਹੁੰਦੇ ਆ। ਅੱਗੇ ਚੰਗਾ ਭਲਾ 15 ਦਿਨ ਚੱਲਦੇ ਸੀਗੇ, ਆ ਹੁਣ ਮਹੀਨੇ ਤੇ ਕਰ ਛੱਡਿਆ ਵਾ। ਕਦੀ ਕੋਈ ਫੋਨ ਹੀ ਨਹੀਂ, ਕੋਈ ਰਾਬਤਾ ਨੰਬਰ ਹੀ ਨਹੀਂ। ਤੁਸੀਂ ਤੇਰਾ ਨੰਬਰ ਹੀ ਨਹੀਂ ਸਾਡੇ ਕੋਲ। ਤੂੰ ਤੇ ਵਿਆਹ ਕਰਾ ਕੇ ਇਦਾਂ ਹੋ ਗਿਆ ਜਿੱਦਾਂ ਦਹਿਸ਼ਤਗਰਦ ਹੋ ਗਿਆ ਤੂੰ। ਕਦੀ ਫੋਨ ਹੀ ਨਹੀਂ ਤੇਰਾ ਆਇਆ, ਨਾ ਤੈਨੂੰ ਕਦੀ ਵੇਖਿਆ। ਤੇ ਤੁਹਾਨੂੰ ਮੇਰੇ ਘਰ ਦਾ ਨਹੀਂ ਪਤਾ? ਸਾਨੂੰ ਕੀ ਪਤਾ ਕਿੱਥੇ ਆ ਹੁਣ ਤੇਰਾ ਘਰ? ਕਿਰਾਏ ਤੇ ਤੂੰ ਰਹਿਣਾ ਵਾ, ਕਦੀ ਕਿਤੇ ਕਦੀ ਕਿਤੇ। ਆ ਜਿੱਥੇ ਪਿੱਛੇ ਤੂੰ ਜਦੋਂ ਤੇਰੀ ਸ਼ਾਦੀ ਕੀਤੀ ਆ, ਉਹ ਗਲੀ ਨੁੱਕਰ ਵਾਲਾ ਮਕਾਨ, ਉਸੇ ਗਲੀ ਦੇ ਨਾਲ ਨੁੱਕਰ ਤੇ ਜਾਂ ਉਸੇ ਗਲੀ 'ਚ, ਸਿਰਫ ਗਲੀ ਨਹੀਂ ਬਦਲੀ, ਇੱਕ ਉਸੇ ਗਲੀ ਦੀ ਨੁੱਕਰ ਤੇ ਸੀ। ਉਹ ਗਏ ਅਸੀਂ ਤੇ ਇੱਕ ਦਿਨ ਗਏ ਤੇਰੇ ਬੂਹੇ ਅੱਗੇ, ਪੁੱਛਿਆ ਸੀਗਾ ਮੈਂ ਮੁੰਡੇ ਨੂੰ, ਉਹ ਕਹਿੰਦੇ ਕਿਹੜਾ ਲੈ। ਉਹ ਤੇ ਜਾਣਦੇ ਕਿਰਾਏਦਾਰ ਨੂੰ ਕੌਣ ਜਾਣਦਾ ਹੁੰਦਾ। ਉਹ ਨਾਲੇ ਤੈਨੂੰ ਪਤਾ ਜਦੋਂ ਆਪਾਂ ਇਹਦੇ ਬੂਹੇ ਅੱਗੋਂ ਲੰਘੇ ਜਿੱਥੇ ਸ਼ਾਦੀ ਕਰਕੇ ਇਹਨੂੰ ਛੱਡ ਕੇ ਆਏ। ਆਹੋ, ਜਿੱਥੇ ਖੋਤਾ ਵੱਜਾ ਸੀ, ਉੱਥੇ ਖੋਤਾ ਵੱਜਾ ਸੀ। ਹੁਣ ਰੇੜੀ ਵਾਲੇ ਨੇ ਲੈ ਲਿਆ। ਉਹ ਭਾਈ ਤੁਹਾਡੀ ਹੁਣ ਤੁਸੀਂ ਵੀ ਗੱਲਾਂ ਕਰਨੀਆਂ ਵਾ, ਕੋਈ ਕਿਰਾਏਦਾਰ ਦੀ ਕੋਈ ਆਉਣ ਕਿੱਦਾਂ, ਖਾਣਾ ਪੀਣਾ ਕੀ? ਅੱਛਾ ਕੁਝ ਤੁਸੀਂ ਖਾਧਾ ਪੀਤਾ ਕਿ ਨਹੀਂ? ਕਿੱਥੇ
ਆ ਮੂੰਹ ਤੁਹਾਡੇ ਬੜਾ ਅੱਛਾ ਪੱਕੀਆਂ ਵਰਬੇ ਰੌਣ ਕੇ ਮੂੰਹ ਹੋਏ ਆ ਉਹ ਤੁਹਾਡੇ। ਫੇਰ ਆਉਣਗੇ ਕਾਹਦੇ ਰਾਤਾਂ ਦੀਆਂ ਸ਼ਿਫਟਾਂ ਹੁਣ ਉੱਠ ਕੇ ਤੇਰਾ ਨਹਾ ਧੋ ਕੇ ਝੱਟ ਬੈਠੇ ਆ ਹੋਰ ਘੰਟੇ ਕੇ ਬਾਅਦ ਖਾਣਾ ਛਾਣਾ ਪਕਾ ਕੇ ਖਾ ਕੇ ਡਿਊਟੀ ਤੇ ਨਿਕਲ ਜਾਣਾ ਆ ਬੜਾ ਫਲ ਫਲੂਟ ਖਾਣ ਡਿਆ ਵਾ ਦੇਖ ਤੇ ਇੱਧਰ ਵੀ ਲੱਗਾ ਜਿਹੜਾ ਇਹਨੂੰ ਆ ਤੂੰ ਕਿਤੇ ਪੱਠੇ ਦੇ ਕੰਮ ਤੇ ਲੱਗ ਗਿਆ ਕਿਤੇ ਕੀ ਹੋਇਆ ਤੈਨੂੰ ਅੱਗੇ ਨਾ ਦੱਸਿਆ ਯਾਰ ਜੋ ਸ਼ਾਦੀਆਂ ਹੋ ਜਾਣ ਨਾ ਫਿਰ ਘਰਾਂ ਦੇ ਹਾਲਾਤ ਜਿਹੜੇ ਬਹੁਤ ਹੋਰ ਤਰ੍ਹਾਂ ਦੇ ਹੋ ਜਾਂਦੇ। ਉਹ ਸਾਡੇ ਵੀ ਤੇ ਵਿਆਹ ਹੋਏ ਆ ਮਾਸ਼ਾਅੱਲਾ ਕਮਾਈ ਜਾਂਦੇ ਘਰਾਂ 'ਚ ਦੇਈ ਜਾਂਦੇ ਅਸੀਂ ਆਹੋ ਭੇਜਦੇ ਹੀ ਆ ਮੈਂ ਕੋ 15000 ਫੜਿਆ ਵਾ ਭੇਜ ਦਿੱਤਾ ਘਰ ਹੈ ਬਬਲੂ ਭਾਜੀ ਕੋ ਭਾਜੀ ਬਬਲੂ ਸ਼ਹਜ਼ਾਦਾ ਆਦਮੀ ਆ ਭਰਾਵਾ ਇਹਦੇ ਬੜੇ ਆਸਾਨ ਆ ਮੇਰੇ ਤੇ ਬਾਬਾ ਅੱਛਾ ਜੀ। ਆਸਾਨ ਕਾਦੇ ਭਰਾਵਾ ਉਹ ਨਸੀਬਾਂ 'ਚ ਲਿਖਿਆ ਸੀ ਨੇਕੀ ਕਰਨੀ ਉਹ ਕਰਤੀ ਆ ਪਰ ਤੇਰੇ ਤੇ ਨੇਕੀ ਕਰਨੀ ਖਤਮ ਆ। ਅੱਛਾ ਜੀ। ਉਹ ਬਜ਼ੁਰਗ ਸਾਡੀ ਫੈਕਟਰੀ 'ਚ ਕੰਮ ਕਰਦਾ ਸੀ ਇਹਨੇ ਗੱਲ ਚਲਾਈ ਉਹਦੇ ਨਾਲ ਰਿਸ਼ਤੇ ਦੀ ਅੱਛਾ ਪਰ ਇਹਨੇ ਜਦੋਂ ਕਿਹਾ ਇਹਨੇ ਕਿਹਾ ਮੈਂ ਇਮਲੀ ਦਾ ਘਰ ਵਸਾਉਣਾ ਵਾ ਤੇ ਮੈਂ ਕਿਹਾ ਵੱਡਾ ਭਰਾ ਬਣਿਆ ਪਿਓ ਬਣਿਆ ਵਾ ਸਾਡਾ ਬਾਬਾ ਜੀ ਅਸੀਂ ਵੀ ਅੱਗੇ ਸਿਰ ਸਿੱਟ ਕੇ ਫਿਰ ਰਿਸ਼ਤਾ ਕਰਾਇਆ ਸਹੀ ਭਲਾ ਹੋਵੇ ਭਾਈ ਬਬਲੂ ਦਾ ਅੱਛਾ ਬੰਦਾ ਹੈ ਪੈਸਾ ਧੇਲਾ ਦੇਣ 'ਚ ਵੀ ਇਹਦੇ ਵਰਗਾ ਬੰਦਾ ਮੈਂ ਨਹੀਂ ਦੇਖਿਆ ਅੱਜ ਤਾਈਂ। ਹਾਏ ਤੇਰੇ ਸਿਰ ਸੁੱਟਣ ਦੇ ਸਦਕੇ 1.5 ਸਾਲ ਹੋ ਗਿਆ ਸਿਰ ਸੁੱਟਿਆ ਅੱਜ ਹੀ ਚੁੱਕਿਆ ਤੇ ਆਇਆ ਤੂੰ ਯਾਦ ਤਾਂ ਬੜੀ ਆਉਂਦੀ ਭਰਾਵਾਂ ਦੀ ਪਰ ਤੁਹਾਨੂੰ ਪਤਾ ਹੀ ਆ ਸ਼ਾਦੀशुदा ਬੰਦੇ ਦੀ ਕੀ ਜ਼ਿੰਦਗੀ ਹੁੰਦੀ ਹੈ ਬਿੱਲ ਕਿਰਾਇਆ ਬਿਜਲੀ ਹੈ ਫਿਰ ਪਿਓ ਦੀ ਦਵਾਈ ਫਿਰ ਬੇਗਮ ਬਿਮਾਰ ਕਦੀ ਢਿੱਲੀ ਮੱਠੀ ਹੋ ਗਈ ਉਹਦੇ ਅਖਰਾਜਾਤ ਦਿਲ ਤਾਂ ਇੰਨਾ ਕਰਦਾ ਸੀ ਤੁਹਾਨੂੰ ਮਿਲਣ ਲਈ ਕਿ ਕਸਮੇ ਇੱਕ ਦੋ ਵਾਰੀ ਨਾ ਜਦੋਂ ਆ ਵਿੱਚ ਈਦ ਆਈ ਹੈ ਤੇ ਮੇਰਾ ਆਪਣਾ ਰੋਣਾ ਨਿਕਲ ਗਿਆ ਮੈਂ ਕਿਹਾ ਮੈਂ ਬਬਲੂ ਦੇ ਨਾਲ ਦੀ ਗੁਜ਼ਾਰੀ ਸੀ ਮੈਨੂੰ ਨਵਾਂ ਸੂਟ ਲੈ ਕੇ ਦਿੱਤਾ ਮੁੜ ਕੇ ਈਦ ਤੇ 2000 ਰੁਪਈਆ ਮੈਨੂੰ ਦਿੱਤਾ 2000 ਭਰਜਾਈ ਨੂੰ ਭੇਜਿਆ ਇਹਨੇ ਲੈਣ ਦੇਣ ਚ ਮਾਸਟਰ ਆ ਇਹ। ਉਹ ਯਾਰ ਯਾਰਾਂ ਦੇ ਕੰਮ ਹੁੰਦਾ ਇਨਸਾਨ ਬਣਿਆ ਹੀ ਇਨਸਾਨ ਦੇ ਕੰਮ ਆਉਣ ਵਾਸਤੇ ਜਿੱਥੇ ਕੰਮ ਆਉਂਦਾ ਇਹ ਸਮਝ ਲਓ ਕੁਦਰਤੀ ਅਮਲ ਆ ਤੁਹਾਡੇ ਤੇ ਆ ਗਿਆ ਅੱਲਾਹ ਪਾਕ ਰਾਜੀ ਹੁੰਦਾ ਅੱਲਾਹ ਪਾਕ ਉਹਨੂੰ ਹੀ ਕਿਸੇ ਵਾਸਤੇ ਬਣਾਉਂਦਾ ਜਿਹਨੂੰ ਅੱਲਾਹ ਪਾਕ ਤਰਸ ਨਾ ਬਣਾਇਆ ਹੋਵੇ ਜਿਸ ਬੰਦੇ ਤੇ ਤਰਸ ਆ ਜਾਵੇ ਉਹ ਕੋ ਨੇਕੀ ਕਰਾਉਣੀ ਸੋਹਣੇ ਨੇ ਮੈਂ ਅੱਧੀ ਜ਼ੁਬਾਨ ਨਾਲ ਕਿਹਾ ਸੀ 15000 ਦਾ ਫੱਟ ਦੇ ਉੱਤੇ ਅੱਧੀ ਜ਼ਬਾਨ ਨਾਲ ਦੇ ਤੇ ਦਿੱਤਾ ਹੁਣ ਜੇ ਤੂੰ ਤਰੀਕ ਪੂਰੀ ਤੇ ਮੈਨੂੰ ਤਨਖਾਹ ਤੇ ਪੈਸੇ ਨਾ ਮੋੜੇ ਤੇ ਆ ਜਿਹੜੀ ਤੇਰੀ ਅੱਧੀ ਮੈਂ ਵੱਢਣੀ ਹੁਣ ਦੇ ਦਾਂਗਾ ਭਾ ਬਬਲੂ ਯਾਰ ਤੈਨੂੰ ਮਾਣ ਹੋਣਾ ਚਾਹੀਦਾ ਮੇਰੇ ਤੇ ਜਿਹੜੀ ਤੂੰ ਅੱਧੀ ਜ਼ੁਬਾਨ ਵੜ ਦੇਣੀ ਇੰਨਾ ਕਿ ਨਿਕਾ ਜਿਹਾ ਨਿਆਣਾ ਗੁੰਗਾ ਕਿੱਦਾਂ ਦਾ ਲੱਗਦਾ ਹੋਊਗਾ ਤੂੰ ਵਢਾਏਗਾ ਜ਼ੁਬਾਨ ਮੇਰੀ ਕਿਹਦੀ ਜ਼ੁਬਾਨ ਵੱਡੀ ਬੁਰੀ ਕਿੱਡੀ ਲੱਗਣੀ ਆ ਇਦਾਂ ਲੱਗਣਾ ਮੂੰਹ 'ਚ ਮੱਛੀ ਪਾਈ। ਓਏ ਬਸ ਕਰ ਵੈਸੇ ਹੀ ਗੱਲ ਕੀਤੀ ਆ। ਅੱਛਾ ਤੂੰ ਦੱਸ ਆਇਆ ਕਿਦਾਂ ਇਧਰੋਂ ਦੀ ਉਹ ਤਾਂ ਸਾਨੂੰ ਵੀ ਪਤਾ ਇਧਰੋਂ ਹੀ ਆਇਆ ਕੋਈ ਕੰਮ ਹੀ ਆ ਤੇ ਆਇਆ ਕਿ ਉਦਾਂ ਤੇਰਾ ਮੇਰਾ ਦਿਲ ਨਹੀਂ ਕਰਦਾ ਯਾਰ ਤੁਸੀਂ ਦੋਸਤ ਵਾਂ ਭਰਾਵਾਂ ਤੁਹਾਡੇ ਚਿਹਰੇ ਦੇਖੇ ਤੇ ਕਸਮ ਮੇਰਾ ਨਾ ਹਾਸਾ ਨਹੀਂ ਰੁਕਿਆ ਖੁਸ਼ੀ ਮੂੰਹ ਤੇ ਆ ਗਈ ਪਰ ਜਿੰਨਾ ਤੁਹਾਡਾ ਭਰਾ ਟੈਨਸ਼ਨ 'ਚ ਨਾ ਹੈ ਅੱਲਾ ਹੀ ਬਿਹਤਰ ਜਾਣਦਾ। ਅੱਲਾ ਖੈਰ ਹੀ ਕਰੇ ਯਾਰ ਕੀ ਟੈਨਸ਼ਨ ਹੋ ਗਈ ਹੁਣ ਕੀ ਬਣ ਉਹ ਗਈ ਭਾਬੀ ਤੇ ਠੀਕ ਆ ਨਾ ਪਿਓ ਨਾਲ ਤਾਂ ਬਿਲਕੁਲ ਹੀ ਨਹੀਂ ਬਣਨ ਡਈ ਹੈਗੀ ਨਾ ਉਹ ਤਾਂ ਤੱਕਾ ਲਾ ਕੇ ਬੈਠਾ ਯਾਰ। ਉਹ ਡਾਊਨ ਉਹ ਚਾਚਾ ਤਨਵੀਰ ਤੇ ਬੜਾ ਚੰਗਾ ਬੰਦਾ ਓਏ ਅਗਰ ਇਦਾਂ ਦੀ ਕੋਈ ਗੱਲ ਹੁੰਦੀ ਰੌਲੇ ਵਾਲੀ ਤੇ ਉਹ ਸਾਡੇ ਨਾਲ ਲਾਜ਼ਮੀ ਕਰਦਾ ਯਾਰ ਕਰਨੀ ਹੁੰਦੀ ਤੇ ਕਰ ਲੈਣੀ ਸੀ ਯਾਰ ਕੱਲ ਰੈਸਟ ਆ ਮੈਨਾਂ ਰੋਟੀ ਖਾਧੀ ਬਹਿ ਕੇ ਉਹਨੇ ਹੈ ਕੋਈ ਗੱਲ ਨਹੀਂ ਹੱਸਦਾ ਖੇਡਦਾ ਸੀਗਾ ਯਾਰ ਉਹ ਭਰਾਵੋ ਤੁਹਾਡੇ ਨੇ ਹੱਸਦਾ ਖੇਡਦਾ ਵਾ ਮੇਰੇ ਨਾਲ ਤਾਂ ਜੰਗ ਚੱਲਣ ਡਈ ਆ ਨਾਲੇ ਉਹ ਇਦਾਂ ਦਾ ਬੰਦਾ ਜਿਹੜਾ ਹੁੰਦਾ ਵਾ ਢਿੱਡ ਦੀ ਗੱਲ ਬਾਹਰ ਕਰਦਾ ਹੀ ਨਹੀਂ ਕਿਸੇ ਨਾਲ। ਤੁਹਾਨੂੰ ਕੀ ਦੱਸੇ ਕਿ ਸਾਡੀ ਯਾਰੀ ਦੋਸਤੀ ਖਰਾਬ ਹੋ ਜਾ ਤੁਹਾਡੇ ਸਾਹਮਣੇ ਉਹ ਸਿਰਫ ਤਨਖਾਹਾਂ ਵਧਾਉਣ ਦੀ ਖਾਤਰ ਤੁਹਾਡਾ ਸੈਟਿੰਗ ਵਾ ਉਹਦੀ ਬਾਕੀ ਜਿਨ੍ਹਾਂ ਨੇ ਮੈਨੂੰ ਤੰਗ ਕੀਤਾ ਵਾ ਬੁਗਜ਼ੀ ਆ ਢਿੱਡ ਦਾ ਬੰਦਾ ਯਾਰ। ਤੂੰ ਹੁਣ ਅੰਦਾਜ਼ਾ ਕਰ ਲਾ ਕਿ ਭਰਜਾਈ ਤੇਰੀ ਨੂੰ ਅੱਲਾਹ ਪਾਕ ਨੇ ਖੁਸ਼ੀ ਦਿਖਾਉਣੀ। ਓਏ ਓਏ ਮੁਬਾਰਕਾਂ ਹੋਣੀ ਮਿਲੀ ਇਹ ਤੇ ਉਹ ਭੈੜਿਆ ਤੇ ਮਠਿਆਈ ਲੈ ਕੇ ਆਈ ਦੀ ਅਸੀਂ ਚਾਚੇ ਬਣਨ ਵਾਲੇ ਯਾਰ ਉਹ ਤੂੰ ਤਾਇਆ ਬਣਨਾ ਵਾ ਮੈਂ ਚਾਚਾ ਬਣਨਾ ਚੱਲ ਕੁਛ ਵੀ ਆ ਬਣਾਂਗੇ ਤੇ ਸਹੀ। ਇਹ ਬਲੱਡ ਚਾਹੀਦਾ ਏ ਪੋਜ਼ਿਟਿਵ। ਲੈ ਇਹ ਕਿਹੜਾ ਕੰਮ ਆ ਭਾ ਮੈਂ ਦਵਾਂਗਾ ਨਹੀਂ ਮੈਂ ਪਤਾ ਕਰਿਆ ਆ ਬਲੱਡ ਦਾ ਤਾਂ ਮੈਂ ਪਤਾ ਕਰਿਆ ਮੁੰਡਾ ਪਹੁੰਚ ਗਿਆ ਬਲੱਡ ਦੇ। ਆ ਯਾਰ ਕਿਸ ਕੰਮ ਨੂੰ ਦੱਸਦਾ ਇਹਦਾ ਉਹੀ ਆ ਕਿਹੜਾ ਗਿਆ ਤੂੰ ਇਹ ਇਹ ਪੋਜ਼ਿਟਿਵ ਆ ਤੇ ਇਹਦਾ ਇਹ ਹੀ ਆ ਦਵਾਂਗਾ 2 ਬੋਤਲਾਂ ਚਾਹੀਦੀਆਂ 2 ਲੈ ਇਹ ਕਿਹੜਾ ਕੰਮ ਜਿਹਾ ਨਾ ਹੋਵੇ ਐਡੀ ਵੱਡੀ ਖੁਸ਼ੀ ਆ ਸੀਸੀ ਨਿਕਲਣੀ ਹੈ ਤੇਰੇ ਚੋਂ ਕਿਤੇ। ਯਾਰ ਮੈਂ ਸਾਰਾ ਹੀ ਦਵਾਂਗਾ ਭਾ ਮੈਂ ਸੁਪਰਵਾਈਜ਼ਰ ਆ ਤੇ 120 ਬੰਦਾ ਕੰਮ ਕਰਦਾ ਅਸੀਂ ਭਰਜਾਈ ਨੂੰ ਖੂਨ ਦੇਣਾ ਸੀ 1 ਬੋਤਲ ਦੇਣੀ ਸੀ ਉਹਨੂੰ। ਮੈਂ ਤੁਹਾਨੂੰ ਕੀ ਦੱਸਾਂ ਯਾਰ ਅੱਲਾ ਦੇ ਕੰਮਾਂ 'ਚ ਕਾਹਦੀ ਦੇਰ ਯਾਰ 6-7 ਘੰਟੇ ਦਾ ਟਾਈਮ ਦਿੱਤਾ ਡਾਕਟਰਾਂ ਨੇ। ਲਓ 6 ਉਹ ਕਿਹੜੇ ਹਸਪਤਾਲ 'ਚ ਆ? ਗਲੀ ਦੀ ਨਾਲ ਨੁੱਕਰ ਤੇ ਹਸਪਤਾਲ ਆ ਯਾਰ। ਉਹ ਤੇ ਪ੍ਰਾਈਵੇਟ ਆ ਯਾਰ ਉਹਦੇ ਤਾਂ ਖਰਚੇ ਹੀ ਬਹੁਤ ਉਧਰ ਕਿੱਧਰ ਲੈ ਕੇ ਚਲਾ ਗਿਆ ਭਰਜਾਈ ਨੂੰ ਤੂੰ। ਉਹ ਜਿੱਦਾਂ ਦੀ ਉਹਦੀ ਕੰਡੀਸ਼ਨ ਹੈਗੀ ਸੀ ਉਹਦੀ ਤਬੀਅਤ ਖਰਾਬ ਸੀ ਮੈਂ ਕਿੱਥੇ ਗਵਰਨਮੈਂਟ ਹਸਪਤਾਲਾਂ 'ਚ ਧੱਕੇ ਖਾਂਦਾ ਫਿਰਦਾ। ਮੈਂ ਸੋਚਿਆ ਮੈਂ ਕਿਹਾ ਪ੍ਰਾਈਵੇਟ ਵਾਲੇ ਨਾਲੇ ਲੱਗੇ ਆ ਰਾਤ ਬਰਾਤੇ ਵੀ ਬੰਦਾ ਚੱਲ ਜਾਂਦਾ ਵਾ ਪਰ ਯਾਰ ਉਹ ਮੈਨੂੰ ਨਾ ਉਹ ਛੱਡ ਤੂੰ ਮੂੰਹ ਕਿਦਾਂ ਦਾ ਕੀਤਾ ਇਹ ਤਾਂ ਖੁਸ਼ੀਆਂ ਦਾ ਵੇਲਾ ਤੈਨੂੰ ਤੇ ਚਾਹੀਦਾ ਮਠਿਆਈ ਲੈ ਕੇ ਉੱਠ ਯਾਰ ਮਠਿਆਈ ਬਾਅਦ ਚੋਂ ਉੱਠੋ ਜਾ ਆਓ ਚੱਲੀਏ ਨਹੀਂ ਹਾਲੇ ਹੈ 7-8 ਘੰਟੇ ਮੈਂ ਪਹਿਲਾਂ ਜਾਊਂਗਾ ਫਿਰ ਮੈਂ ਤੁਹਾਨੂੰ ਫੋਨ ਕਰ ਦੂੰਗਾ ਨਾ ਫਿਰ ਤੁਸੀਂ ਮਗਰ ਆ ਜਾਓ ਮੈਨੂੰ ਨਾਲ ਆਪਣਾ ਨੰਬਰ ਲਿਖਾ ਦਿਓ ਯਾਰ। ਅੱਛਾ ਦੇਖ ਮੇਰਾ 0321 0321 38 38 65 75 ਓਕੇ ਆ ਤਾਂ ਸੇਫ ਹੀ ਆ ਨੰਬਰ ਮੇਰੇ ਕੋਲ ਹਾਂ ਤਦੇ ਹੀ ਕਰ ਲਿਆ ਡੁੱਬ ਕੇ ਮਰ ਜਾ ਉਦੋਂ ਦਾ ਕੀਤਾ ਹੁੰਦਾ ਆ ਵੇਲਾ ਤੇ ਆਉਣੀ ਨਹੀਂ ਸੀ ਦੇਣਾ ਜਦੋਂ ਕੋ ਮੈਂ ਹੁਣ ਕੰਮ ਕਰਦਾ ਵਾਂ ਮਾਸਟਰ ਕੋ ਆਹੋ ਉਹਨੂੰ ਮੈਂ ਕਿਹਾ ਯਾਰ ਮੇਰੀ ਬੁੱਢੀ ਹਸਪਤਾਲ ਹੈਗੀ ਆ ਮੈਨੂੰ 50000 ਰੁਪਏ ਦੀ ਲੋੜ ਆ। ਅੱਛਾ ਮੈਨੂੰ ਦੇਤਾ ਕਹਿੰਦਾ 2-3 ਦਿਨ ਰਹਿ ਗਿਆ ਤਨਖਾਹ ਦੇ ਵਿੱਚ
ਇੱਕੋ ਵਾਰੀ ਲਈ ਮੈਂ ਤੇ ਇੱਥੋਂ- ਪੂਰਾ ਹੋਣ ਵਾਲਾ ਮੇਰੇ ਖਿਆਲ ਸਾਰਿਆਂ ਨੂੰ ਪਹਿਲੀ ਨਹੀਂ ਮਿਲਦੀਆਂ ਵਾ। ਬਸ ਯਾਰ ਮੈਨੂੰ ਤਾਂ ਫਿਰ ਮਜਬੂਰੀ ਬਣ ਗਈ, ਮੈਂ ਹੁਣ ਆਪਣੇ ਜੀ ਕਿੱਥੇ ਲੈ ਜਾਵਾਂ, ਫੈਕਟਰੀ ਸਾੜ ਦਵਾਂ ਮੈਂ? ਨਹੀਂ ਦਿੱਤੇ ਨਹੀਂ ਯਾਰ ਉਹਨੇ ਦਿੱਤੇ। ਲੈ ਉਹਨੂੰ ਚਾਹੀਦਾ ਸੀਗਾ, ਉਹਦੇ ਘਰ ਖੁਸ਼ੀ ਆਉਣ ਵਾਲੀ ਯਾਰ, ਉਹਨੂੰ ਚਾਹੀਦਾ ਪੈਸੇ ਪਹਿਲੇ ਦੇ ਮੈਂ ਫਿਰ ਕਿਹਾ, ਮੈਂ ਕਿਹਾ ਜੇ ਮੇਰਾ ਭਰਾ ਬਬਲੂ ਮੇਰਾ ਵਿਆਹ ਕਰ ਸਕਦਾ ਵਾ ਤੇ ਮੈਨੂੰ ਪੈਸੇ ਵੀ ਦੇ ਸਕਦਾ ਵਾ। ਪੈਸੇ ਦੀ ਕਿਹੜੀ ਗੱਲ ਆ, ਭਾ ਬਬਲੂ ਮਾੜਾ ਮਰਦਾ ਕਿਸੇ ਤੋਂ, ਨਾਲੇ ਭਰਾਵਾਂ ਤੇ ਸ਼ੁਰੂ ਤੋਂ ਹੱਥ ਰੱਖਦਾ। ਮਾੜੇ ਤੇ ਨਹੀਂ ਮਰਦੇ, ਲੇਕਿਨ ਹੁਣ ਯਕਦਮ ਤੁਹਾਨੂੰ ਪਤਾ ਹੀ ਆ ਮੈਂ ਸਾਰੇ ਪੈਸੇ ਉਹ ਯਾਰ ਕੋਲ ਥੋੜ੍ਹਾ ਰੱਖਦਾ। ਭਰਜਾਈਆਂ ਮਾਵਾਂ ਬਜਾਏ ਹੁੰਦੀਆਂ, ਕਿਸੇ ਨੂੰ ਤੁਹਾਡੀ ਮਾਂ ਹੀ ਹਸਪਤਾਲ ਆ। ਮੇਰੇ ਕੋਲ ਹੁੰਦੇ ਆ ਨਾ, ਮੈਂ ਦੇ ਦੇਣੇ ਸੀ ਲਾਲਾ ਇਹਨੂੰ ਪੈਸੇ, ਮੈਂ ਦੇ ਲਾ ਤੇਰੇ ਕੋਲ ਫੜੇ ਆ। ਓਏ ਇਹ ਮੈਂ ਉਹ ਤੇ ਘਰ ਨਾ ਠੀਕ- ਭੇਜੇ ਹੁੰਦੇ ਆ ਨਾ, ਮੈਂ ਇਹਨੂੰ ਦੇ ਦੇਣੇ ਸੀਗੇ। ਓਏ ਉਹ ਤੇ ਠੀਕ ਆ, ਤੈਨੂੰ ਪਤਾ ਮੈਂ ਵੀ ਉਦੋਂ ਸਾਲੇ ਦਾ ਵਿਆਹ ਹੁੰਦਿਆ ਵਾ। ਉਦੋਂ ਤੱਕ ਤਾਂ 3-4 ਦਿਨ ਦੀ ਤਾਂ ਗੱਲ ਆ, ਮੈਂ ਆਪ ਫੜਾ ਜਾਣੇ ਤੁਹਾਨੂੰ ਪੈਸੇ, ਵੀ ਕਿਹੜਾ ਰੌਲਾ ਵਾ। 4 ਦਿਨਾਂ ਤੱਕ। ਆਹੋ ਤੇ ਹੋਰ ਤਨਖਾਹ ਆ ਜਾਣੀ ਆ। ਉਹਦਾ ਵਿਆਹ ਕਦੋਂ ਆ? ਉਹਦਾ ਵਿਆਹ ਵਾ 11 ਕੁ ਦਿਨ ਰਹਿ ਗਏ ਆ। ਪਤਾ ਫੇਰ ਅੱਜ ਹੈਗੀ ਆ 23-24 ਆ, 4 ਦਿਨਾਂ ਬਾਅਦ ਕਹਿੰਦਾ ਮੈਂ ਦੇ ਦੇਣੇ ਆ। ਭਾਈ ਨੂੰ ਦੇ ਦਊ, ਕੋਸ਼ਿਸ਼ ਕਰ ਲਓ ਕੋਈ 20-30 ਜਿੰਨਾ ਹੁੰਦਾ ਵਾ ਉਨੇ ਹੀ ਕਰ ਦਿਓ, ਚਲੋ ਯਾਰ। ਦੇ ਦੇ ਯਾਰ, ਉਹਦੇ ਬਾਕੀ ਸਿਰ ਮੈਂ ਤੇ ਉੱਥੋਂ ਪਈ ਕਰ ਆ ਲਾਂਗਾ ਯਾਰ। ਫਿਰ ਉਹ 3-4। ਪੈਸਿਆਂ ਦੀ ਤੇ ਗੱਲ ਕੋਈ ਨਹੀਂ ਇਮਲੀ, ਦੇ ਦੇ ਭਤੀਜਾ ਆ ਜਾਏਗਾ, ਅਸੀਂ ਵੀ ਹੱਸਾਂ ਖੇਡਾਂਗੇ, ਸਾਡੇ ਕੋਲ ਲੈ ਕੇ ਵੀ ਇਹ ਆਏਗਾ। ਦੇਖ ਲਾ ਫੇ ਮੈਨੂੰ ਵੀ ਲੋੜ ਆ, ਤੈਨੂੰ ਪਤਾ ਮੈਂ ਕੋਲ ਨਹੀਂ ਰੱਖਦਾ, ਇੱਥੇ ਇਕੱਲੇ ਘਰੇ ਰਹੀਦਾ, ਆਪ ਕੰਮਾਂ ਤੇ ਚੱਲ ਜੀਦਾ, ਪਿੱਛੋਂ ਕੰਧ ਟੱਪ ਕੇ ਕੋਈ ਕੰਮ ਹੀ ਨਾ ਲਾ ਜਾਵੇ ਪੈਸਿਆਂ ਨੂੰ। ਪਰ ਜੇ ਸਾਡਾ ਉਹ ਤੂੰ ਮੈਂ ਵਿਆਹ ਅਕਾਊਂਟ 'ਚ ਕਰਾਏ ਹੁੰਦੇ ਆ ਯਾਰ, ਤੂੰ ਵਿਆਹ ਤੇ ਥੋੜੇ ਪੈਸੇ ਤੂੰ ਸਾਡੇ ਤੇ ਲਾਏ ਆ, ਥੋੜੇ ਪੈਸੇ ਲਾਏ ਸਾਡੇ ਤੇ ਵਿਆਹ ਤੇ, ਸਾਨੂੰ ਆਸਾਨ ਭੁੱਲੇ ਨਹੀਂ ਹੈਗੇ ਤੇਰੇ। ਉਹ ਦੇਤੇ ਸੀ ਪੈਸੇ, ਦੇ ਤੇ ਕਦੋਂ? ਮੇਰਾ ਜਾਇਜ਼ ਕੈਸ਼ ਦਾ ਨੰਬਰ ਬਣਿਆ, ਉੱਤੇ ਹੀ ਕਰਦੇ ਯਾਰ, ਮੈਂ ਪਹੁੰਚਾ ਦਿਆਂਗਾ ਤੁਹਾਨੂੰ। ਪਿਛਲੇ ਪੈਸੇ ਨਹੀਂ ਦਿੱਤੇ ਇਹਨੂੰ। ਪਿਛਲੇ ਕਿੱਥੋਂ ਦੇਣੇ, ਉਹ ਵਿਆਹ ਤੇ ਕਹਿੰਦਾ ਲੱਗ ਗਏ ਸੀ, ਮੈਂ ਕਿਹਾ ਚੱਲ ਕੋਈ ਨੀ। ਜਦੋਂ ਹੁਣ ਵਿਆਹ ਤੇ ਪੈਸੇ ਲੱਗ ਗਏ, ਹੁਣ ਅੱਗੋਂ ਫੇਰ ਮੁਸੀਬਤ ਬਣ ਗਈ ਤੇ ਫਿਰ ਭਰਾ ਕੋਈ ਆਉਣਾ ਵਾ, ਇਕੱਠੇ ਮੋੜ ਦਊਂਗਾ। ਚੱਲ ਹੁਣ ਇਕੱਠੇ ਦੇ ਦੂਗਾ ਯਾਰ। ਲਾਲਾ ਤੈਨੂੰ ਪਤਾ ਮੈਂ ਕਿਹੜਾ ਕੋਲ ਰੱਖਦਾ, ਮੇਰੇ ਕੋਲ ਜਾਇਜ਼ ਕੈਸ਼ 'ਚ ਹੁੰਦੇ ਆ, ਮੈਂ ਤੇ ਯਾਰ ਕਿਤੇ ਕੋਲ ਭਰਾਵਾ ਰੱਖਦਾ ਨਹੀਂ ਤੇ ਮੈਂ ਦੇ ਦੇਣੇ ਸੀ। ਤੇਰਾ ਜਾਇਜ਼ ਕੈਸ਼ ਹੈਗਾ? ਮੇਰਾ ਜਾਇਜ਼ ਕੈਸ਼ ਹੈਗਾ, ਉੱਤੇ ਦੇ ਦੇਵੇ ਯਾਰ, ਦੇ ਚਾਹੀਦੇ ਦੇ ਆ। ਯਾਰ, ਉਹਦੇ ਸਿਰ ਤੇ ਪਈ ਐ ਇਸ ਵੇਲੇ, ਫਸਿਆ ਪਿਆ ਵਿਚਾਰਾ, ਮਜਬੂਰੀ ਬਣ ਗਈ ਆ ਉਹਦੀ। ਸਿਰ ਪਾਟਣ ਡਿਆ ਸੋਚ ਕੇ। ਜੇ ਯਾਰਾਂ ਨੇ ਕੰਮ ਨਹੀਂ ਆਉਣਾ ਤਾਂ ਆਉਣਾ ਕਿਹਨੇ ਆ? ਸਵੇਰ ਦਾ ਕੁਝ ਖਾਦਾ ਪੀਤਾ ਨਹੀਂ ਭਾ ਬਬਲੂ ਯਾਰ। ਸੋਚ ਨਾ, ਉਹਦਾ ਟਾਈਮ ਕਢਾ ਯਾਰ। ਅਸੀਂ ਤਾਂ ਤੈਨੂੰ ਆਪਣਾ ਬਾਪ ਵੀ ਸਮਝਦੇ ਆ, ਭਰਾ ਵੀ ਸਮਝਦੇ ਆ ਯਾਰ, ਤੇਰੇ ਤੋਂ ਇਲਾਵਾ ਕੌਣ ਆ ਸਾਡਾ? ਸਾਲੇ ਮੇਰੇ ਦੀ ਸ਼ਾਦੀ ਆ, ਮੈਂ ਉਹ ਯਾਰ ਤੇਰਾ ਸਾਲੇ ਦੀ ਸ਼ਾਦੀ ਤੋਂ ਪਹਿਲਾਂ ਤੈਨੂੰ ਪੈਸੇ ਪਹੁੰਚਣਗੇ, ਸਾਨੂੰ ਨਹੀਂ ਪਤਾ ਸਾਡੇ ਯਾਰ ਦਾ ਸਾਲਾ ਵਾ। ਇਹ ਕਿਹੜੀ ਗੱਲ ਕਰਨ ਡਿਆ ਤੂੰ? ਇੱਧਰ ਵੀ ਇੱਜ਼ਤ ਰਹਿ ਜੂਗੀ ਤੇ ਉੱਧਰ ਵੀ ਰਹਿ ਜਾਣੀ ਆ, ਇਹਨੇ ਪੈਸੇ ਵਾਪਸ ਕਰ ਦੇਣੇ ਆ ਤੈਨੂੰ। 3-4 ਦਿਨਾਂ ਬਾਅਦ ਦੇ ਦੇ। ਲੇਕਿਨ ਵੇਖ ਲਾ ਵਿਆਹ ਤੇ ਚਲੋ ਯਾਰੀ ਦੋਸਤੀ 'ਚ ਲੱਗ ਲੁੱਗ ਗਏ, ਅਸੀਂ ਉੱਤੋਂ ਵੀ ਸੁੱਟੇ ਕਈ ਯਾਰ ਮੰਗੇ ਨਹੀਂ ਬਬਲੂ, ਦੇਖੋ। ਇਹ ਜਿਹੜਾ ਦੁੱਧ ਮੁਕਾਮ ਪਲਾਈ ਦੇ ਤੇਰੇ ਮੈਂ ਦਿੱਤੇ ਉੱਥੇ ਹੈ, ਬਾਅਦ 'ਚ ਤੈਨੂੰ ਉਹ ਮੁੰਦਰੀ ਵੀ ਬਣਵਾ ਕੇ ਦਿੱਤੀ 7000 ਦੀ ਯਾਰ, ਤੂੰ ਕਿਹਾ ਮੂੰਹ ਦਿਖਾਈ ਭਾਬੀ ਨੂੰ ਯਾਰ ਭਾਵੇਂ। ਬਬਲੂ ਆ ਜਿਹੜਾ ਨਾ ਜ਼ਿੰਦਗੀ ਮੌਤ ਦਾ ਮਸਲਾ ਹੁੰਦਾ, ਔਰਤ ਦਾ ਤੈਨੂੰ ਪਤਾ ਹੋਣਾ ਚਾਹੀਦਾ ਵਾ। ਜ਼ਿੰਦਗੀ ਮੌਤ ਦੀ ਗੱਲ। ਜਾਇਜ਼ ਕੈਸ਼ ਹੈਗਾ ਤੇਰਾ ਇਸ ਆਹੀ ਨੰਬਰ ਜਿੱਤੇ ਬੈਲ ਮਾਰੀ ਇੱਥੇ ਜਾਇਜ਼ ਕੈਸ਼ ਬਣਿਆ ਵਾ। ਕਿੰਨੇ ਕਰਨੇ ਆ? ਇਹ ਦਮੀ ਜਲਦੀ ਇਮਲੀ ਵੇਖ ਪਤਾ ਯਾਰ ਕੀ- ਅੱਜ ਕਿੰਨੀ 26 ਤਰੀਕ ਵਾ, 30 ਨੂੰ ਪੈਸੇ ਮਿਲ ਜਾਣੇ ਆ ਯਾਰ, 4 ਦਿਨਾਂ ਬਾਅਦ ਪੈਸੇ। ਕਿੰਨੇ? ਕਿੰਨੇ ਪੈਸੇ ਕਰਾਂ? 50 ਹੈਗਾ ਤੇ 50 ਕਰ ਦੇਣਾ ਜਿਹੜਾ ਨਹੀਂ ਵੀ। ਨਹੀਂ ਇੰਨੇ ਨਹੀਂ ਹੈਗੇ ਇਮਲੀ, ਕਿੰਨੇ ਹੈ? 15000 ਤੇ ਇਹਨੂੰ ਕਢਾ ਕੇ ਦਿੱਤਾ ਵਾ ਕਿੰਨੇ ਹੈ ਕਿੰਨੇ ਆ? ਮੇਰੇ ਕੋਲ ਤੇ 33000 ਰੁਪਇਆ ਪਿਆ ਵਾ। ਤੂੰ ਤੇ ਇਦਾਂ ਕਰਨਾ 13000 ਤੂੰ ਰੱਖ ਲੈ, 20 ਮੈਨੂੰ ਦੇ ਦੇ, ਚੱਲ ਮੈਂ ਔਖਾ ਸੌਖਾ ਹੋ ਕੇ ਬਾਕੀ ਸਾਲ ਲੂੰਗਾ, 30 ਮੈਂ ਕਿਸੇ ਹੋਰ ਕੋਲੋਂ ਫੜ ਲੂੰਗਾ। ਉਹ ਨਹੀਂ ਯਾਰ, ਸਾਲੇ ਦਾ ਵਿਆਹ ਆ ਮੇਰੇ। ਲਾਲਾ ਹਾਂ ਸਾਲੇ ਦਾ ਵਿਆਹ ਨੇੜੇ ਆ ਜਾਂ ਛਿਲਾ ਨੇੜੇ? ਛਿਲਾ ਭਾਜੀ ਛਿਲਾ ਤੇ ਫਿਰ ਦੇ ਉਹਨੂੰ ਪੈਸੇ ਯਾਰ, 29000 ਦੇ ਦੇ, 3000 ਕੋਲ ਰੱਖ ਲੈ, ਖੈਰ ਉਹਦਾ ਵਕਤ ਸਾਰ ਦੇ ਯਾਰ। ਨਹੀਂ, ਨਹੀਂ, ਦੇ ਤੂੰ ਦੇ। 10 ਰੱਖ ਉਹ ਲੈ, ਨਹੀਂ ਯਾਰ, ਕੋਈ ਕੋਈ ਨਹੀਂ, ਗੱਲ ਆ ਯਾਰ। ਦੇ 30000 ਉਹਨੂੰ ਦੇ ਦੇ। 25 ਦੇ ਦੇ, 7 ਰੱਖ ਲੈ ਕੋਲ, 25 ਦੇ ਦੇ। ਜੇ ਮੈਂ ਜੋ ਕਹਿਣ ਡਿਆ ਮੈਂ 30 ਲੈ ਲਾ ਯਾਰ। ਕੀ ਕਰ ਲਾ, ਆਪਾਂ ਰਾਸ਼ਨ ਵੀ ਤੇ ਪਾਉਣਾ, ਤੂੰ ਵੀ ਮੈਨੂੰ ਅੱਗੇ ਕਹਿ ਕੇ ਹਟਿਆ ਕਿ ਮੈਂ ਐਤਕੀ ਕੁਛ ਨਹੀਂ ਕਰਨਾ। ਭਰਾ ਕੋਈ ਨਹੀਂ, ਲੱਗਦਾ ਵਾ। ਉਹਦੀ ਖੁਸ਼ੀ ਤੋਂ ਮੈਂ ਕੁਰਬਾਨ ਕਰ ਦੇਣੀ ਆ ਹਰ ਚੀਜ਼ ਦੀ। ਤੂੰ ਦੇ ਉਹਨੂੰ 30000, ਮੈਂ ਰਾਸ਼ਨ ਲੈ ਲਾਂਗਾ ਦੇ ਧਾਰ। ਦੇ ਯਾਰ ਫਿਰ। ਆਸ਼ਿਕ ਕੋਲੋਂ ਆਣਾ, ਉਹਦੀ ਦੁਕਾਨ ਤੋਂ ਜਾ ਕੇ ਆਪੀ ਧਾਰ ਚੁੱਕ ਲਿਆਵਾਂਗਾ, ਦੇ ਦਾਂਗੇ। ਈਜ਼ੀ ਪੈਸਾ ਕਿ ਜਾਇਜ਼ ਕੈਸ਼ ਆ? ਜਾਇਜ਼ ਕੈਸ਼ ਆ ਭਰਾਵਾ, ਐਸੇ ਨੰਬਰ ਤੇ ਬਣਿਆ, ਮੁਸੀਬਤਾਂ ਪੈ ਆ ਗਈਆਂ। 30000 ਤੈਨੂੰ ਲੱਗਾ ਹੀ ਆਉਣ। ਭਰਜਾਈ ਤੇਰੀ ਦਾ ਹੀ ਫੋਨ ਆਉਣ ਡਿਆ ਸੀ, ਕਹਿੰਦੀ ਤੂੰ ਭੇਜ ਦਿੰਦੀ, ਮੈਂ ਬੱਚਿਆਂ ਦੇ ਕੱਪੜੇ ਬਣਾਉਣੇ ਸੀ। ਯਾਰ ਤੁਸੀਂ ਆ ਚਾਚੇ ਤਾਏ, ਹੋਰ ਕੌਣ ਆ ਮੇਰਾ ਕੋਈ ਯਾਰ? ਨਹੀਂ ਬਲੇ ਰੋ ਨਾ, ਤੇਰਾ ਕੰਮ ਹੋਣ ਲੱਗਾ ਵਾ ਹੁਣ। ਤੁਹਾਨੂੰ ਦੋਵਾਂ ਨੂੰ ਮੈਂ ਇਕੱਠਿਆਂ ਸਕੂਲੇ ਭੇਜਿਆ ਕਰਨਾ। ਹਾਂ, ਮੈਂ ਆਪਣੇ ਭਤੀਜੇ ਨਾਲ ਜਾਇਆ ਕਰਾਂ, ਮੈਂ ਖੇਡਣਾ, ਹੁਣ ਮੈਂ ਮੋਢਿਆਂ ਤੇ ਚੁੱਕਣਾ ਪੜੇ। ਹਾਂ ਭਰਾਵਾ, ਆ ਗਏ ਯਾਰ। ਚੈੱਕ ਕਰ ਯਾਰ। ਮੈਂ ਦੇਖਦਾ ਹਾਂ, ਆਸਾਨ ਨਹੀਂ ਭੁੱਲੀ ਦੇ। ਆ ਗਿਆ ਮੈਸੇਜ ਮੈਨੂੰ। ਆ ਗਿਆ। ਯਾਰ ਬਬਲੂ ਯਾਰ, ਤੂੰ ਮੇਰਾ ਭਰਾ ਵਾ ਯਾਰ, ਤੂੰ ਮੇਰਾ ਪਿਓ ਵਾ। ਉਹ ਚੱਲ ਠੀਕ ਆ, ਦੇ ਦਈ ਹੁਣ ਟਾਈਮ ਨਾਲ। ਮੇਰੇ ਵਿਆਹ ਤੇ ਵੀ ਦੇ ਤੂੰ ਹੀ ਦੇਗਾ, ਕਰਨਾ। ਦੇ ਦੇਗਾ ਪੈਸੇ, ਉਹ ਖੁਸ਼ੀ ਆਉਣ ਮੇਰਾ ਵਾਲੀ ਦੁਨੀਆ ਆ। ਤੇ ਪਿਓ ਨਹੀਂ ਹੈਗਾ, ਮੇਰੇ ਪਿਓ ਵਾਲਾ ਪਿਆਰ ਦਿੱਤਾ ਇਹਨੇ। ਹੁਣ ਖੂਨ ਮੈਂ ਆਵਾਂ ਦੇਣ, ਦੱਸ। ਖੂਨ ਦਾ ਤਾਂ ਹੋ ਗਿਆ ਵਾ। ਨਹੀਂ ਨਹੀਂ, ਮੈਂ ਚਾਚਾ ਵਾਂ ਮੈਂ ਮੁੰਡੇ ਦਾ, ਓ ਯਾਰ ਇੰਨਾ ਕੁ ਖੂਨ ਮੈਂ ਕੀ ਕਰਨਾ, ਖੂਨ ਦਾ ਹੋ ਗਿਆ ਕੋਈ। ਮੈਂ ਹੋਰ ਵੀ ਇੰਤਜ਼ਾਮ ਕਰ ਦੂੰਗਾ। ਮੈਂ ਤੇਰੇ ਵਾਲੇ ਸੂਟ ਅੱਛਾ, ਸਾਰੇ ਗੱਲ ਮੁੰਡੇ ਨੂੰ ਸੁਣ। ਪਾਉਣੇ ਆ। ਕੋਈ ਟੈਨਸ਼ਨ ਹੋਵੇ ਨਾ
ਹਾਂ ਮੇਰੇ ਕੋਲ ਨੰਬਰ ਆ ਉਹ ਗਿਆ ਮੈਂ ਸਾਰੀਆਂ ਛੱਡ ਕੇ ਨਾ ਟੈਨਸ਼ਨਾਂ ਤੂੰ ਮੇਰੇ ਦੇਣੇ ਆ। ਹੁਣ ਮੇਰੇ ਸਾਲੇ ਦਾ ਵਿਆਹ। ਯਾਰ ਬਬਲੂ ਯਾਰ ਤੇਰੇ ਸਾਲੇ ਦਾ ਵਿਆਹ ਨਹੀਂ ਹੈਗਾ, ਸਮਝ ਲੈ ਤੂੰ ਕਿ ਇਹਦਾ ਵਿਆਹ ਵਾ। ਮੈਂ ਹਾਂ। ਪਹੁੰਚਾਉਣੇ ਹਰ ਹਾਲਤ 'ਚ ਪੈਸੇ ਯਾਰ, ਤੂੰ ਕੋਈ ਟੈਨਸ਼ਨ ਨੀ, ਨਾ ਲੈ ਦੇਗਾ ਯਾਰ। ਲਾਲਾ, ਟੈਨਸ਼ਨ ਕਾਹਦੀ ਆ? ਭਰਾਵਾਂ ਦੀਆਂ ਬਾਵਾਂ ਯਾਰ। ਅੱਛਾ ਧਿਆਨ ਰੱਖੀ ਹੁਣ, ਦਵਾਈ ਦੂਈ ਟਾਈਮ ਖਾਣਾ ਪੀਣਾ ਨੀ ਨਹੀਂ ਮੈਂ ਸਿੱਧਾ ਹਸਪਤਾਲ ਖੜਦਾ 2-3 ਦਿਨ ਹੋ ਗਏ, ਖਾਣ ਨੰਗਣੀ ਪਕਾਉਣ ਵਾਲਾ ਕੌਣ ਆ ਘਰ? ਉਹ ਭਲਿਆ ਖਾ ਪੀ ਕੁਛ। ਉਹ ਇੱਥੋਂ ਤੁਸੀਂ ਤੇ ਉਹਨਾਂ ਦਾ ਬੈਠ। ਘਰ ਸਰਕਟ ਚਲਾਉਂਦੇ ਆ ਸਾਰਾ। ਆਪਣੇ ਸਹੁਰੇ ਨੂੰ ਫੋਨ ਕੀਤਾ ਤੂੰ? ਉਹਨੂੰ ਨਹੀਂ ਮੈਂ ਕਰਨਾ, ਤੈਨੂੰ ਦੱਸੀ ਤਾਂ ਹੈਗੀ ਸਾਰੀ ਗੱਲ। ਤਾਂ ਜ਼ਾਲਮ ਹੋਇਆ ਪਿਆ ਵਾ। ਫੇਰ ਵੀ ਵੱਡਾ ਵਾ, ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਉਹ ਮੈਂ ਮੇਰੇ ਕੋਲ ਕਿਤੇ ਨੰਬਰ ਹੁੰਦਾ ਮੈਂ ਕਰ ਲੈਣਾ ਸੀ। 7-8 ਘੰਟੇ ਬਾਅਦ ਡਿਲੀਵਰੀ ਆ, ਮੈਂ ਕਿਹਾ ਉਸ ਤੋਂ ਬਾਅਦ ਦੱਸ ਦੂੰਗਾ ਉਹਨੂੰ। ਤੂੰ ਜਾ ਜਲਦੀ ਮੇਰਾ। ਮੈਂ ਰੋਟੀ ਲਿਆਵਾਂ ਪੈ ਗਈ ਆ। ਮੈਂ ਤੁਹਾਨੂੰ ਫੋਨ ਕਰ ਦੂੰਗਾ, ਫਿਰ ਸ਼ਾਮ ਨੂੰ ਉੱਥੇ ਰੋਟੀ ਮਠਿਆਈ ਇਕੱਠੇ ਹੀ ਖਾਵਾਂਗੇ। ਦੁਆ ਕਰੋ ਖੈਰ ਦਾ ਕੰਮ ਹੋ ਜਾਵੇ। ਆ ਜੀ ਓਏ ਡਾਕਟਰਾਂ ਨੇ ਵੱਡਾ ਆਪਰੇਸ਼ਨ ਦੱਸਿਆ ਯਾਰ। ਅੱਲਾ ਖੈਰ ਕਰੇ, ਅੱਲਾ ਕੋਲ ਰਹਿਣਾ, ਭਾਬੀ ਦੇ ਕੋਲ ਰਹਿਣਾ ਤੂੰ। ਮੈਂ ਕੋਲ ਫੋਨ ਕਰਦੀ, ਕੋਈ ਟੈਨਸ਼ਨ ਹੋਵੇ ਤੇ ਦੱਸ ਦਮੀ ਲਿਆ ਬਈ। ਫੋਨ ਵੀ ਕਰਦੀ ਤੇ ਮਠਿਆਈ ਵੀ। ਤੇ ਇਹ ਦੇ ਦੋ ਪੈਸੇ ਚਾਹੁੰਦਾ ਦੇ ਦੇਗਾ ਤੈਨੂੰ ਪੈਸਿਆਂ ਦੀ ਟੈਨਸ਼ਨ ਪਈ ਆ। ਮੈਂ ਚਾਚਾ ਬਣ ਜਾਣਾ, ਤੂੰ ਤਾਇਆ ਬਣ ਜਾਣਾ। ਉਹ ਡੁੱਡੀਆ ਪੈੜੀਆ। ਮੇਰੀ ਲੁੱਡੀ ਖਿਜੀ ਪਈ ਆ। ਕੀ ਹੋਇਆ ਹੁਣ ਤੈਨੂੰ? ਮੇਰੀ ਲੁੱਡੀ ਚੋਂ 30,000 ਰੁਪਇਆ ਗਿਆ ਉਹਨੂੰ। 1.5 ਸਾਲ ਬਾਅਦ ਆਇਆ ਵਾ, ਖੁਸ਼ੀ ਉਹਨੇ ਦਿਖਾ ਛੱਡੀ ਆ ਹੁਣ। ਐਵੇਂ ਟੈਨਸ਼ਨ ਲੈਣ ਡਿਆ ਵਾ ਹੁਣ। ਪੈਸੇ ਦੇ ਦੂਗਾ ਫਿਰ ਕੀ ਹੋ ਗਿਆ? ਜਿਹੜੇ ਵਿਆਹ ਦੇ ਵੀ ਪੈਸੇ ਉਹਨੇ ਕੋਲ ਰੱਖੇ ਸੀਗੇ ਤੇਰੇ। ਉਹ ਇਹੋ ਜਿਹਾ ਕਹਿੰਦਾ ਹੁੰਦਾ, ਜਿੱਦਾਂ ਤੁਹਾਨੂੰ ਦੇਣੇ ਸੀ ਉਦੋਂ ਖੁਸਰੇ ਆ ਗਏ, ਵਧਾਈਆਂ ਸ਼ਧਾਈਆਂ ਚ ਪੈਸੇ ਘਟ ਗਏ, ਫੇਰ ਮੈਂ ਨਹੀਂ ਦਿੱਤੇ। ਕੋਈ ਨਹੀਂ, ਜ਼ੁਬਾਨ ਦੇ ਕੇ ਗਿਆ ਵਾ ਇੱਥੇ, ਪੈਸੇ ਦੇਗਾ। ਮੈਂ ਨਹੀਂ ਕਿਹਾ ਉਹਨੂੰ ਪੈਸੇ ਦੇ ਕੇ ਜਾਣੇ ਆ, ਕਹਿੰਦਾ ਦੇ ਦਾਂਗਾ। ਮੇਰੀਆਂ ਲੱਤਾਂ ਨੂੰ ਖਿੱਚ ਪੈ ਗਈ। ਲੈ ਮੈਂ ਘੁੱਟ ਦਿੰਦਾ ਵਾ। ਓਏ ਮੇਰੇ ਕੋਲ ਭਤੀਜੇ ਦੀ ਪੈਸਾ ਖੁਸ਼ੀ। ਕੋਲ ਹੋਵੇ ਨਾ, ਜੇਬ 'ਚ ਤਬੀਅਤ ਸਹੀ ਰਹਿੰਦੀ ਬੰਦੇ ਦੀ। ਕੋਈ ਨਹੀਂ, ਖੈਰ ਆ, ਟੈਨਸ਼ਨ ਨਾ ਲੈ। 30 ਨਿਕਲਿਆ ਵਾ ਤੇ ਆ ਜਾਨ ਨਿਕਲੀ ਮੇਰੀਆਂ ਲੱਤਾਂ। ਉਹਦਾ ਫੋਨ ਉਡੀਕ ਤੂੰ ਹੁਣ, ਉਹਨੇ ਫੋਨ ਕਰਨਾ ਵਾ। ਓਕੇ। ਅੱਬਾ ਜੀ ਕਿਉਂ ਪਰੇਸ਼ਾਨ? ਤੇ ਨਾਲੇ ਰਕਸ਼ਾ ਕਾ ਤੂੰ ਇੱਥੇ ਰਖਵਾ ਲਿਆ? ਪੁੱਤਰ ਇਹ ਰਕਸ਼ਾ ਤੇ ਮੈਨੂੰ 1.5 ਸਾਲ ਪਹਿਲਾਂ ਉੱਥੇ ਰਖਵਾ ਲੈਣਾ ਚਾਹੀਦਾ ਸੀ। ਇਹ ਮੇਰਾ ਉਹੀ ਯਾਰ ਹੈ ਜਿਹਨੇ ਰਿਸ਼ਤਾ ਕਰਵਾਇਆ ਸੀ। ਤੇ ਮੈਂ ਉਹਨੂੰ ਪੁੱਛਾਂ ਤੇ ਸਹੀ, ਇਹ ਰਿਸ਼ਤਾ ਕਰਵਾਉਣ ਵਾਲਿਆ ਧੀਆਂ ਦੇ ਰਿਸ਼ਤੇ ਇਸ ਤਰ੍ਹਾਂ ਕਰਵਾਈ ਦੇ ਹੁੰਦੇ ਨੇ? ਤੇ ਤੂੰ ਮੈਨੂੰ ਇੱਕ ਗੱਲ ਦੱਸ, 1.5 ਸਾਲ ਹੋ ਗਿਆ, ਮੈਂ ਕਿੰਨੀ ਵਾਰੀ ਤੇਰੇ ਘਰ ਗਿਆ, ਤੂੰ ਇੱਕ ਵਾਰੀ ਵੀ ਮੈਨੂੰ ਕੰਨੋਂ ਕੰਨ ਖਬਰ ਨਹੀਂ ਹੋਣ ਦਿੱਤੀ। ਅੱਬਾ ਜੀ ਧੀਆਂ ਮਾਪਿਆਂ ਦੀ ਇੱਜ਼ਤਾਂ ਤੋਂ ਕੁਰਬਾਨ ਹੁੰਦੀਆਂ ਆਈਆਂ, ਤੇ ਮੈਂ ਆਪਣੀ ਇਸ ਜ਼ੁਬਾਨ ਚੋਂ ਕਿੱਦਾਂ ਕਹਿ ਦਿੰਦੀ ਕਿ ਮੇਰੇ ਬਾਪ ਦਾ ਫੈਸਲਾ ਗਲਤ ਸੀ? ਨਾ ਪੁੱਤਰ ਨਾ ਕਰ, ਇਹ ਗੱਲਾਂ ਕਰਨੀਆਂ ਮੇਰੇ ਅੰਦਰ ਕੁਝ ਹੋਣ ਲੱਗ ਪੈਂਦਾ। ਮੈਂ ਚੱਲ ਕੇ ਉਹਦੇ ਨਾਲ ਗੱਲ ਕਰਨਾ ਕਿ ਉਹਨੇ ਸਾਡੇ ਨਾਲ ਕੀਤਾ ਕੀ ਹੈ। ਉੱਤਰ ਮੇਰਾ ਪੁੱਤਰ। ਚਾਚਾ ਤੈਨੂੰ ਭਰਜਾਈ ਇਹ ਤੇ ਹਸਪਤਾਲ 'ਚ ਇਹ ਕਿੱਧਰ ਆ ਗਈ? ਉਹ ਫੜ, ਉਹ ਕੁਰਸੀ ਫੜ ਕੇ ਲਿਆ। ਭਰਜਾਈ ਆ ਜਾ। ਚਾਚਾ ਕੀ ਹਾਲ ਆ? ਠੀਕ ਠਾਕ ਵੀਰੇ। अस्सलाम वालेकुम भाई। ਆ ਜਾ ਉਹ ਵਾਲੇਕਮ ਸਲਾਮ। ਆ ਜਾ ਭਰਜਾਈ, ਧਿਆਨ ਨਾਲ ਬੈਠ। ਸਲਾਮ ਅਲੈਕੁਮ। ਓਏ ਵੀ ਚਾਚਾ ਕੀ ਹਾਲ ਆ? ਉਹ ਠੀਕ ਹੈ ਬਬਲੂ। ਰਾਜੀ ਬਾਜੀ। ਉਹ ਚਾਚਾ ਮੈਨੂੰ ਫੋਨ ਕਰ ਇੱਥੇ ਬੈਠ ਚਾਚਾ। ਖੈਰ ਨਾ ਹਸਪਤਾਲੋਂ। ਉਹ ਚਾਚਾ ਫੋਨ ਕਰ ਦਿੰਦੇ, ਕੋਈ ਕੰਮ ਸੀ ਤੇ ਮੈਂ ਆਪ ਆ ਜਾਣਾ ਸੀਗਾ। ਹੈ ਹਸਪਤਾਲੋਂ? ਆਹੋ ਕਿਹੜੇ ਹਸਪਤਾਲੋਂ ਬਬਲੂ? ਉਹ ਭਰਜਾਈ ਆ ਤੁਹਾਡੀ ਗਲੀ ਦੇ ਨੁੱਕਰ ਤੇ ਜਿਹੜਾ ਹਸਪਤਾਲ ਆ ਉੱਥੇ ਨਹੀਂ ਸੀ ਤੁਸੀਂ? ਉੱਥੇ ਸੀ ਨਾ, ਮਤਲਬ ਉਹ ਇਮਲੀ ਆਇਆ ਸੀ ਸਾਡੇ ਕੋਲ। ਹੁਣ ਕਹਿੰਦਾ ਉਹ ਤੁਹਾਡੀ ਭਰਜਾਈ ਨੂੰ ਆਹੋ, ਅੱਲਾ ਖੁਸ਼ੀ ਖੁਸ਼ੀ ਦਿਖਾਉਣ ਦਿਖਾਉਣ ਵਾਲਾ ਵਾ, ਤੇ ਉਹ ਸਾਡੇ ਕੋਲੋਂ ਇੱਥੋਂ 30,000 ਰੁਪਇਆ ਲੈ ਗਿਆ। ਉਹ ਕਹਿੰਦਾ ਭਤੀਜਾ ਹੋਣਾ ਵਾ। ਲੱਗਦਾ ਉਹ ਕੋਈ ਇੱਕ ਅੱਧਾ ਦਿਨ ਵੱਧ ਦੱਸਤਾ ਆ ਡਾਕਟਰ ਨੇ। ਲੱਗਦਾ ਵੀ ਇੰਜੀ ਆ। ਇਨਮ ਪੁੱਤਰ ਵੇਖ ਲੈ, ਇੱਥੇ ਵੀ ਕੰਮ ਵਿਖਾ ਗਏ। ਕੰਮ ਦਿਖਾ ਗਿਆ। ਉਹ ਤਾਂ ਕਹਿੰਦਾ ਮੈਂ ਕੰਮ ਤੋਂ ਵਿਹਲਾ ਵਾਂ। ਉਹ ਤੇ ਪਰੇਸ਼ਾਨ ਆਹੋ। ਇੰਨਾ ਸੀ ਭਰਜਾਈਏ। ਉਹ ਤੇ ਕਹਿੰਦਾ ਅੱਲਾ ਖੁਸ਼ੀ ਦਿਖਾਉਣ ਵਾਲਾ। ਉਹ ਤੇ ਅਸੀਂ ਤੇ ਉਹ ਖੁਸ਼ਖਬਰੀ ਆਹੋ। ਸੁਣਨ ਵਾਸਤੇ ਫੋਨ ਫੜੀ ਬੈਠੇ ਆ ਵੀ ਉਹਨੇ ਫੋਨ ਕਰਨਾ ਸਾਨੂੰ। ਉਹ ਤਾਂ ਕਹਿੰਦਾ ਇਹ ਪੋਜ਼ਿਟਿਵ ਫੋਨ ਚਾਹੀਦਾ ਸੀ। ਮੈਂ ਕਿਹਾ ਮੇਰਾ ਹੈਗਾ ਵਾ, ਮੈਂ ਦਵਾਂਗਾ। ਮੈਂ ਕਿਹਾ ਮੈਂ ਉੱਥੇ ਦਾ ਹਾਂ। ਮੈਨੇਜਰ ਆ, ਸੁਪਰਵਾਈਜ਼ਰ ਆ, ਮੈਨੂੰ ਦੱਸਣ 120 ਬੰਦਾ ਮੇਰੇ ਥੱਲੇ ਕੰਮ ਕਰਦਾ। ਭੈਣ ਮੇਰੀਏ, ਓਏ ਅਸੀਂ ਆਪਣਾ ਖੂਨ ਦੇ ਦਾਂਗੇ, ਦੇਣਾ ਪਿਆ ਤੇ। 4-5 ਦਿਨ ਤੋਂ ਤੇ ਵੀਰਾ ਉਹ ਤੇ ਘਰ ਹੀ ਨਹੀਂ ਆਇਆ। ਹੈ ਬਬਲੂ ਤੈਨੂੰ ਮੈਂ ਇਮਲੀ। ਬਬਲੂ ਤੈਨੂੰ ਮੈਂ ਕੀ ਦੱਸਾਂ, 4-5 ਦਿਨ ਤੋਂ ਮੈਨੂੰ ਕਹਿੰਦੇ ਸੀ ਮੈਨੂੰ ਪੈਸੇ ਦੇ। ਅੱਛਾ ਮੈਂ ਅੱਜ ਨੂੰ ਆ ਫੋਨ ਕੀਤਾ, ਮੈਂ ਕਿਹਾ ਪੈਸੇ ਤੂੰ ਲੈਣੇ ਆ ਤੇ ਮੇਰੇ ਕੋਲ ਘਰ ਆ ਜਾ, ਅੱਛਾ ਮੈਂ ਤੈਨੂੰ ਪੈਸੇ ਦੇਣਾ। ਅੱਛਾ। ਮੈਂ ਪੈਸਿਆਂ ਦੀ ਤਿਆਰੀ ਕਰਨ ਹੀ ਦਿਆ ਸਾਂ ਕਿ ਮੈਨੂੰ ਦੇ ਕੇ ਆਵਾਂ, ਅੱਛਾ ਤੇ ਮੈਨੂੰ ਕੁੜੀ ਦਾ ਫੋਨ ਆ ਗਿਆ, ਅੱਬਾ ਉਹਨੂੰ ਪੈਸੇ ਨਾ ਦੇਈਂ, ਉਹ ਤੇ ਜੂਆ ਖੇਡਦਾ, ਨੰਬਰ ਲਾਉਂਦਾ। ਚਾਚਾ ਇੰਨੇ ਦਿਨਾਂ ਦੇ ਤੈਨੂੰ ਫੋਨ ਕਰਨ ਦਿਆ। ਉੱਥੇ ਕੰਟੀਨ ਦੀ ਆਪਾਂ ਜਦੋਂ ਮੇਲੇ ਤੋਂ ਤਫਰੀਹ ਹੁੰਦੀ ਛੁੱਟੀ ਕਰਦੇ ਆਂ ਦੀ ਰੋਟੀ ਖਾਣੇ ਆ ਇਕੱਠਿਆਂ ਬਹਿ ਕੇ ਰੋਟੀ ਖਾਈਦੀ ਆ। ਟਾਈਮ ਤੂੰ ਸਾਨੂੰ ਦੱਸ ਚਾਚਾ, ਇਦਾਂ ਦੀ ਗੱਲ ਸੀ ਅਸੀਂ ਤੇ ਮਾਰ ਜੁੱਤੀਆਂ ਨੂੰ ਭਾਬੀ ਦੋਹਰਿਆਂ ਕਰ ਦਿੰਦੇ। ਇਹ ਗੱਲਾਂ ਸਾਰੀਆਂ ਸੱਚ ਨੇ ਬਬਲੂ, ਮੈਂ ਤੇਰੇ ਨਾਲ ਕੀ ਗੱਲ ਕਰਦਾ। ਗੱਲ ਤੇ ਮੈਂ ਅੱਜ ਕਰਦਾ ਤੇ ਆਪਣੇ ਢਿੱਡ ਨੰਗਾ ਹੋਣਾ ਸੀ, ਨਾਲੇ ਇਹ ਨਿਮਾਣੀ ਮੈਨੂੰ ਕੁਝ ਦੱਸਦੀ ਤੇ ਮੈਨੂੰ ਪਤਾ ਲੱਗਦਾ ਇਹ ਗੱਲ ਕੀ ਹੋਈ ਹੈ। ਉਹ ਭਰਜਾਈਏ ਤੂੰ ਮੈਨੂੰ ਫੋਨ ਕਰਦੀ ਭੈਣ ਮੇਰੀਏ, ਮੈਂ ਮਾਰ ਛਿੱਤੋਂ ਦੋਹਰਿਆਂ ਕਰ ਦੇਣਾ ਸੀ ਉਹਨੂੰ। ਵੀਰਾ ਮੈਂ ਤੈਨੂੰ ਫੋਨ ਤੇ ਤਾਂ ਕਰਦੀ ਜੇ ਮੇਰੇ ਕੋਲ ਫੋਨ ਹੁੰਦਾ। ਮੇਰਾ ਫੋਨ ਤੇ ਉਹਨੇ ਪਹਿਲੇ ਹੀ ਵੇਚਤਾ। ਹੈ
ਤੇ ਅੱਬਾ ਜੀ ਨੂੰ ਮੈਂ ਫੋਨ ਤੇ ਗਵਾਂਢੀ ਕੁੜੀ ਕੋ ਲੈ ਕੇ ਕੀਤਾ ਹੈ। ਬਬਲੂ ਮੈਨੂੰ ਤੇ ਇਸ ਗੱਲ ਦੀ ਸ਼ਰਮ ਆਉਂਦੀ ਸੀ ਕਿ ਮੈਂ ਤੇਰੇ ਨਾਲ ਕਿਉਂ ਗੱਲ ਕਰਾਂ। ਤੂੰ ਵੀ ਰੁਝਾਨੇ ਦਾ ਤੇ ਮੈਂ ਵੀ ਰੁਝਾਨੇ ਦਾ। ਉਹ ਇੱਥੇ ਅਸੀਂ ਪ੍ਰਦੇਸ਼ ਚ ਆ ਕੇ ਕੰਮ ਕਰਦੇ ਆ ਤੇ ਕੱਲੀ ਕੱਲੀ ਮੇਰੀ ਧੀ ਸੀ, ਉਹ ਮੈਂ ਤੇਰੇ ਕਹਿਣ ਤੇ ਰਿਸ਼ਤਾ ਉਹਨੂੰ ਦੇ ਦਿੱਤਾ। ਲੇਕਿਨ ਚਾਚਾ ਅੱਲਾ ਜਾਣਦਾ ਹੀ ਆ, ਮੈਨੂੰ ਇਸ ਕੰਮ ਦਾ ਨਹੀਂ ਸੀ ਪਤਾ। ਉਹ ਮੈਨੂੰ ਕੰਮ ਦਾ ਇਸ ਦਾ ਪਤਾ ਹੁੰਦਾ ਕਿ ਉਹ ਜੂਆ ਵਾ ਜਵਾਰੀਆ ਨਾਲ ਸਾਡੇ ਉਹ ਕੰਮ ਲਾਜ਼ਮੀ ਪਹਿਲਾਂ ਕਰਦਾ ਸੀ ਤੇ ਆ 3 ਕੁ ਮਹੀਨੇ ਹੋ ਗਏ ਵੈਸੇ ਵੀ ਉਹ ਸਾਡੇ ਕੋਲੋਂ ਕੰਮ ਤੋਂ ਹਟ ਗਿਆ ਸੀ। ਲੇਕਿਨ ਕਦੀ ਉਹਨੇ ਬੰਦੇ ਆਉਂਦੇ ਸੀ ਉਹਦਾ ਰੋਜ਼ ਪਤਾ ਕਰਨ। ਉਹ ਮੈਂ ਤਾਂ ਕਹਿੰਦਾ ਸੀ ਕੋਈ ਕੰਮ ਵਾਲੇ ਆ। ਆਹੋ ਯਾਰ ਇਹਦਾ ਜ਼ਿੰਦਾ ਸਬੂਤ ਹੈ ਬਬਲੂ, ਤੈਨੂੰ ਉਹ ਕਹਿ ਕੇ ਗਿਆ ਕਿ ਮੇਰੀ ਧੀ ਹਸਪਤਾਲ ਹੈ ਤੇ ਮੇਰੀ ਧੀ ਤੇ ਤੇਰੇ ਸਾਹਮਣੇ ਬੈਠੀ ਹੈ। ਅੱਲਾ ਇਹਨੂੰ ਸਿਹਤ ਤੰਦਰੁਸਤੀ ਦੇਵੇ। ਉਹਨੇ ਤਾਂ ਕਿਹਾ ਓਏ ਸੀਗਾ ਥੋੜੇ ਜਿਹਾ ਸਾਰੀਆਂ ਦਿਨ ਗੱਲਾਂ ਛੱਡੋ। ਉਹ ਚਾਚਾ ਤਨਵੀਰ ਉਹ ਤਾਂ ਮੇਰੇ ਕੋਲੋਂ ਵੀ 30,000 ਰੁਪਇਆ ਲੈ ਗਿਆ। ਆ 30,000 ਮੈਂ ਆਪ ਦਵਾਇਆ ਆ ਉਹਨੂੰ। ਵੇਖ ਉਹ ਤਾਂ ਪਰੇਸ਼ਾਨ ਹੀ ਬੜਾ ਮੈਂ ਸੀ। ਜਾਇਜ਼ ਕੈਸ਼ ਕੀਤਾ ਵਾ। ਅੱਬਾ ਜੀ ਵੇਖ ਲਓ ਇਹਦੇ ਹੀਰਮ ਕੰਮ। ਪੁੱਤਰ ਹੁਣ ਤੂੰ ਆਪ ਦੱਸ ਕਿੰਨੀ ਕੁ ਦੇਰ ਉਹਦੇ ਤੇ ਪਰਦੇ ਪਾਏਂਗੇ ਉਹਦੀਆਂ ਗੱਲਾਂ ਤੇ। ਓਏ ਉਹ ਤੇ ਸਾਰੀਆਂ ਪਰਦਿਆਂ ਨੂੰ ਛੱਡੋ ਚਾਚਾ। ਭਰਜਾਈਏ ਕੁਝ ਤਾਂ ਦੱਸਣਾ ਸੀਗਾ ਸਾਨੂੰ, ਇੱਕ ਦਫਾ ਆ ਕੇ ਹੀ ਦੱਸ ਦਿੰਦੀ। ਉਹ ਤੂੰ ਤੇ ਪਿਓਵਾਂ ਬਜਾਏ ਸਹੁਰੇ ਪਿਓਵਾਂ ਬਜਾਏ ਹੁੰਦੇ ਆ, ਤੂੰ ਤੇ ਪਿਓਵਾਂ ਬਜਾਏ ਸੀ। ਉਹ ਤੇਰੇ ਨਾਲ ਹੱਥ ਕਰ ਗਿਆ। ਉਹ ਮੈਂ ਤੇ ਫੇਰ ਉਹਨੂੰ ਕੋਈ ਸਾਲ ਖੰਡ ਤੋਂ ਜਾਣਦਾ ਸੀ। ਬਬਲੂ ਨੰਬਰ ਬੁਲਾ, ਤੈਨੂੰ ਬੁਲਾ ਇੱਥੇ ਯਾਰ। ਮੇਰੇ ਨਹੀਂ ਸੱਦਣਾ ਚਾਚਾ, ਆ ਤੁਹਾਡੇ ਤੋਂ 20 ਕੁ ਮਿੰਟ ਪਹਿਲਾਂ ਯਾਰ ਇਹ ਮੇਰੇ ਸਿਰ ਦਰਦ ਨਹੀਂ, ਮੇਰੇ ਸੀਨੇ 'ਚ ਦਰਦ ਬਣਦੀ ਜਾ ਰਹੀ ਹੈ ਬਬਲੂ। ਮੇਰੇ ਸੀਨੇ 'ਚ ਦਰਦ ਸਾਰੀ ਬਣਦੀ ਜਾ ਰਹੀ ਹੈ। ਲਾ ਉਹਨੂੰ ਫੋਨ ਯਾਰ ਕਿੱਥੇ ਆ, ਉਹਨੂੰ ਹੁਣ ਦੱਸੀ ਨਾ ਇਹ ਦੋਨੇ ਇੱਥੇ ਆਏ ਆ, ਇਹ ਨਹੀਂ ਦੱਸਣਾ ਉਹਨੂੰ। ਮੈਂ ਆਹੋ ਮੈਂ ਸਾਰੇ ਦੁੱਖ ਭੁੱਲ ਸਕਦਾ ਪਰ ਧੀ ਦਾ ਦੁੱਖ ਨਹੀਂ ਮੇਰੇ ਕੋਲ ਭੁੱਲ ਇੱਕ ਮਿੰਟ ਚਾਚਾ। ਚੁੱਪ ਕਰੋ, ਮੈਂ ਉਹਨੂੰ ਕਹਿਣਾ ਵਾ ਹੋਰ ਪੈਸੇ ਲੈ ਜਾ। ਆਹੋ ਉਹਨੂੰ ਲਾਲਚ ਦੇ। ਜਾਂਦੀ ਬੈਲ ਹੈਂ? ਕੀ ਹੋਇਆ? ਓਏ 1 ਮਿੰਟ ਯਾਰ। ਗਲਤ ਮਿਲਾ ਲਿਆ? ਨਹੀਂ ਨਹੀਂ ਉਹਦਾ ਨੰਬਰ ਬੰਦ ਜਾਣਦੇ ਆ। ਅੱਬਾ ਨੰਬਰ ਜੀ ਬੰਦ ਜਾਣਦੇ ਆ ਉਹਦਾ। ਅੱਬਾ ਜੀ ਉਹਨਾਂ ਨੇ ਇਹ ਵੀ ਫੋਨ ਵੇਚਤਾ ਹੋਣਾ ਹੈ। ਹੈ ਮੈਂ ਓਏ ਤੈਨੂੰ ਕਿੱਦਾਂ ਦੱਸਿਆ ਵੇਚਿਆ? ਪੈਸੇ ਕਢਾਉਣੇ ਆ ਐਡੀ ਹਜੇ ਤਾਂ ਉਹਨੇ ਪੈਸੇ ਕਢਾਉਣੇ ਜਾਇਜ਼ ਬਬਲੂ, ਕੈਸ਼ ਚ। ਪੈਸੇ ਕਿੱਥੋਂ ਕਢਾਣੇ? ਉਹਦੇ ਕੋਲ ਜਵਾਰੀਆ ਬੰਦਾ ਵਾ। 30,000 ਰੁਪਇਆ ਲੈ ਕੇ ਗਿਆ ਚਾਚਾ ਮੇਰੇ ਕੋਲ। 30,000 ਰੁਪਇਆ ਕਹਿੰਦਾ ਤੁਹਾਡੀ ਭਾਬੀ ਨੂੰ ਛਲਾ ਪੈਣ ਵਾਲਾ ਵਾ। 30,000 ਲੈ ਕੇ ਆ ਮੇਰੇ ਕੋਲ। ਬਬਲੂ ਮੈਨੂੰ ਬਬਲੂ ਕਿੱਥੇ ਤੈਨੂੰ ਛਿਲਾ 30,000 ਪੈਣ ਵਾਲਾ ਲੱਗਦਾ ਵੀਰੇ? ਹੈ। ਤੈਨੂੰ 30,000 ਆਪਣਾ ਲੱਗਦਾ ਹੈ। ਓਏ ਮੇਰੀ ਧੀ ਵਾਲ ਵੇਖ, ਓਏ 30,000 ਇੱਕ ਪਾਸੇ ਵੇਖ ਤੇ ਮੇਰੀ ਧੀ ਇੱਕ ਪਾਸੇ ਵੇਖ, ਫਿਰ ਤੈਨੂੰ ਦੁੱਖ ਦਾ ਪਤਾ ਲੱਗੇ ਕਿ ਵੱਡਾ ਦੁੱਖ ਕਿਹਦਾ ਹੈ। ਉਹ ਚਾਚਾ ਵੱਡਾ ਦੁੱਖ ਤੇ ਤੇਰਾ ਹੀ ਆ, ਲੇਕਿਨ ਮੁਸੀਬਤ ਮੇਰੀ ਵੀ ਛੋਟੀ ਨਹੀਂ। ਉਹ ਮੇਰੇ ਸਾਲੇ ਦਾ ਵਿਆਹ ਸੀ, ਮੈਂ ਉੱਥੇ ਜਾਣਾ। ਮੈਨੂੰ ਕਹਿੰਦਾ ਸੀ ਦੇ ਦੂਗਾ ਪੈਸੇ। ਮੈਨੂੰ ਕੀ ਪਤਾ ਸੀਗਾ ਹੁਣ ਉਹਨੇ ਇੰਜ ਕਰਨੀ ਆ। ਉਹ ਤਾਂ ਰੋਣ ਹੀ ਇੰਜ ਡਿਆ ਸੀ, ਪਤਾ ਨਹੀਂ ਕਿਹੜੀ ਪਰੇਸ਼ਾਨੀ ਉੱਤੇ ਬਣੀ ਆ। ਮੈਂ ਤਾਂ ਕਰਕੇ ਕਿਹਾ ਸੀਗਾ ਚੱਲ ਉਹਨੂੰ ਪੈਸੇ ਦੇ ਦੇ ਯਾਰ, ਵੀਰਾ। ਬਹੁਤ ਮਜਬੂਰੀ ਆ ਉਹਨੂੰ। ਵੀਰਾ ਗਲਤੀ ਤੇ ਮੇਰੀ ਵੀ ਹੈ। ਜੇ ਮੈਂ ਚੁੱਪ ਨਾ ਰਹਿੰਦੀ ਤੇ ਅੱਜ ਤੇਰਾ ਵੀ 30 ਨਾ ਜਾਂਦਾ ਤੇ ਮੇਰੇ ਬਾਪਲ ਦੀ ਪੱਗ ਵੀ ਨਾ ਰੋਲਦੀ। ਚੱਲੀਏ ਤੂੰ ਦੱਸਦੀ ਤੇ ਸਹੀ ਕਿਸੇ ਤਰੀਕੇ ਨਾਲ। ਚਲੋ ਮੈਨੂੰ ਨਹੀਂ ਦੱਸਿਆ, ਆਪਣੇ ਪਿਓ ਨਹੀਂ ਦੱਸ ਦਿੰਦੀ ਤੂੰ। ਉਹ ਸ਼ਰੀਫ ਮਾਂ ਪਿਓ ਦੀਆਂ ਧੀਆਂ ਨਹੀਂ ਦੱਸਦੀਆਂ ਬਬਲੂ। ਗਲਤੀ ਸਾਡੀ ਹੈ, ਨਾ ਅਸੀਂ ਇਹਦਾ ਮੱਥਾ ਪਛਾਣ ਸਕੇ ਤੇ ਨਾ ਅਸੀਂ ਇਹਦੀਆਂ ਅੱਖਾਂ ਦਾ ਦੁੱਖ ਦੇਖ ਸਕੇ। ਬੜਾ ਸੋਹਣਾ ਕੰਮ ਕਰਦਾ ਸੀ 2-2.5 ਸਾਲ ਪਹਿਲਾਂ ਜਦੋਂ ਸਾਨੂੰ ਮਿਲਿਆ। ਕਿਤੇ ਏਡਾ ਸੋਹਣਾ ਕਾਰੀਗਰ ਸੀ ਕੀ ਇਹ ਕੰਮ। ਪਤਾ ਹੁਣ ਬੁਰੀਆਂ ਮਹਿਫਲਾਂ 'ਚ ਲਾਪਿਆ ਹੋਣਾ ਬਹਿਣ। ਹੈਂ? ਇਸ ਬੁਰੀ ਮਹਿਫਲ ਨੇ ਮੇਰੀ ਧੀ ਦਾ ਘਰ ਉਜਾੜਦੇ ਨੇ ਬਬਲੂ, ਮੇਰੀ ਧੀ ਦਾ ਘਰ ਉਜਾੜਦੇ ਨੇ। ਲੇਕਿਨ ਚਾਚਾ ਅਸੀਂ ਤੇਰੇ ਕੋਲੋਂ ਮਾਫੀ ਮੰਗਦੇ ਆ। ਅਸੀਂ ਤੇ ਸੋਚਿਆ ਸੀ ਕੱਲਾ ਘਰ ਹੈਗਾ ਵਾ, ਨਾ ਕੋਈ ਅੱਗੇ ਨਾ ਕੋਈ ਪਿੱਛੇ। ਜਾਣਦੇ ਸੀ ਇਹਨੂੰ ਬਿਲਕੁਲ ਸਹੀ ਸੀ। ਅਸੀਂ ਕਿਹਾ ਤੇਰੀ ਧੀ ਵਸੂਗੀ। ਅੱਜ ਜਠਾਣੀਆਂ ਦਰਾਣੀਆਂ ਤੋਂ ਘਰ ਨਹੀਂ ਵਸਦੇ। ਆਹੋ। ਉਹ ਇਹੀ ਸੋਚ ਕੇ ਤੇ ਮੈਂ ਰਿਸ਼ਤਾ ਕਬੂਲ ਕਰ ਲਿਆ ਸੀ ਕਿ ਮੇਰੀ ਧੀ ਬੜੀ ਸੁਖੀ ਵਸੇਗੀ। ਔਰ ਮੈਨੂੰ ਕੀ ਪਤਾ ਸੀ ਕਿ ਮੇਰੀ ਧੀ ਫੁੱਲਾਂ ਦੀ ਬਜਾਏ ਕੰਡੇ ਤੇ ਟੁਰੇਗੀ। ਲੇਕਿਨ ਚਾਚਾ ਸਾਨੂੰ ਹੁਣ ਮਾਫ ਕਰ ਦੇ ਯਾਰ। ਅਸੀਂ ਤੇ ਚਲੋ ਜਾ ਕੇ ਪੁੱਛੀਏ। ਉਹ ਹੁਣ ਉਹਦੇ ਕਿੱਥੇ ਪਤਾ ਟਿਕਾਣਾ ਉਹਦਾ ਹੋਏਗਾ, ਸਾਨੂੰ ਪਤਾ ਵੀ ਹੈ ਨਹੀਂਗਾ। 1.5 ਸਾਲ ਬਾਅਦ ਉਹ ਸਾਡੇ ਕੋਲ ਆਇਆ ਸੀਗਾ, ਹੋ ਕੇ ਹੁਣ ਚਲਾ ਗਿਆ। ਤੈਨੂੰ ਪਤਾ ਵਾ ਉਹ ਕਿੱਥੇ ਆ ਕਿੱਥੇ ਨਹੀਂ? ਅੱਲਾ ਜਾਣੇ ਕਿੱਥੇ ਜੁਹਾਰੀਆ ਬਹਿੰਦੇ ਆ ਕਿੱਥੇ ਨਹੀਂ ਬਹਿੰਦੇ। ਜੂਏ ਤੇ ਨਹੀਂ ਬੈਠਾ ਹੋਣਾ ਉਹਨੇ। ਜਿੱਦਾਂ ਪੈਸੇ ਲਏ ਆ ਸ਼ਹਿਰ ਹੀ ਬਦਲੂਗਾ ਕਿਤੇ। ਇਹੋ ਜਿਹੇ ਬੰਦੇ ਸ਼ਹਿਰ ਹੀ ਛੱਡਦੇ ਹੁੰਦੇ ਐਂਡ ਤੇ ਆ ਕੇ। ਵੀਰਾ ਮੇਰੀ ਤੇ ਦੁਨੀਆ ਰੁਲ ਗਈ ਨਾ। ਨਾ ਕਰਤੀ ਏ, ਤੇਰੀ ਦੁਨੀਆ ਜ਼ਰੂਰ ਵਸੇਗੀ। ਮੇਰੀ ਦੁਨੀਆ ਭਾਵੇਂ ਬਰਬਾਦ ਹੋ ਜੇ, ਉਹ ਦੁਨੀਆ ਦੇ 7ਵੀਂ ਤਹਿ 'ਚ ਵੀ ਹੋਇਆ ਤੇ ਤੇਰਾ ਪਿਓ ਨੂੰ ਲੱਭ ਕੇ ਲੈ ਕੇ ਆਏਗਾ। ਉਹ ਨਹੀਂ ਚਾਚਾ ਤੂੰ ਨਹੀਂ, ਅਸੀਂ ਵੀ ਤੇਰੇ ਪੁੱਤਰ ਅਸੀਂ ਵੀ ਨਾਲ ਹਾਂ, ਲੱਭਾਂਗੇ। ਰਲ ਕੇ ਲੱਭਾਂਗੇ। ਓਏ ਬਬਲੂ ਤੁਸੀਂ ਲੱਭੋਗੇ ਤੇ ਠੀਕ ਆ, ਨਹੀਂ ਤੇ ਮੈਂ ਦੁਨੀਆ ਦੇ ਕਿਸੇ ਵੀ ਤਹਿ 'ਚ ਹੋਇਆ ਤੇ ਉਹਨੂੰ ਲੱਭ ਕੇ ਆਪਣੀ ਧੀ ਦੇ ਪੈਰਾਂ 'ਚ ਸੁੱਟ ਦੇਣਾ। ਮੈਨੂੰ ਆਪਣੀ ਧੀ ਦਾ ਦੁੱਖ ਬਰਦਾਸ਼ਤ ਨਹੀਂ ਹੁੰਦਾ, ਤੈਨੂੰ ਮੈਂ ਦੱਸ ਦਿੱਤਾ ਹੀ। ਚਾਚਾ ਕਿਰਮ ਪਾ ਹੁਣ ਕੀ ਬਣੇਗਾ ਯਾਰ? ਬਣਨਾ ਕੀ ਆ ਯਾਰ? ਓਏ ਅਸੀਂ ਤੇ ਨੇਕੀ ਕੀਤੀ ਸੀ, ਸਾਨੂੰ ਕੀ ਪਤਾ ਸੀ ਇਹ ਬਦੀ ਦਾ ਹਾਰ ਬਣ ਕੇ ਸਾਡੇ ਗਲ 'ਚ ਪੈ ਜਾਊਗੀ। ਮੇਰਿਓ ਦੋਸਤੋ, ਇਹ ਤੁਸੀਂ ਵੇਖਿਆ ਜੇ ਅੱਜ ਕੱਲ ਭਲਾਈ ਦਾ ਜ਼ਮਾਨਾ ਨਹੀਂ। ਉਹ ਨਾਲੇ ਧੀਆਂ ਭੈਣਾਂ ਦੇ ਰਿਸ਼ਤੇ ਕਰਨ ਵਾਸਤੇ ਚੰਗੀ ਤਰ੍ਹਾਂ ਫਰੋਲੋ। ਗਾਉਣ
ਉਹ ਤੇ ਮੈਨੂੰ ਕਹਿੰਦਾ ਸੀਗਾ ਕਿ ਸਾਡੀਆਂ 2 ਪੈਲੀਆਂ ਵੀ ਆ। ਉਹ ਮੈਂ ਕਿਹਾ ਚੱਲ ਵੀ ਐਡਾ ਮਾੜਾ ਤੇ ਨਹੀਂ ਨਾ, ਪੈਲੀਆਂ ਵੇਚ ਕੇ ਸ਼ਹਿਰ ਚ ਆ ਕੇ ਆਪਣਾ ਕਾਰੋਬਾਰ ਕਰ ਲੂਗਾ। ਲੇਕਿਨ ਦੋਸਤੋ, ਕਦੀ ਵੀ ਕਿਸੇ ਦੀ ਦੌਲਤ ਦੀ ਗੱਲ ਤੇ ਜ਼ਮੀਨਾਂ ਦੀ ਗੱਲ ਸੁਣ ਕੇ ਆਪਣੀਆਂ ਧੀਆਂ ਭੈਣਾਂ ਦਾ ਉਹਦੇ ਨਾਲ ਵਿਆਹ ਨਾ ਕਰਿਓ। ਪਹਿਲਾਂ ਉਹਦੀ ਜਾਂਚ ਪੜਤਾਲ ਕਰੋ, ਪਹਿਲਾਂ ਉਹਨੂੰ ਵੇਖੋ ਉਹਦਾ ਖਾਨਦਾਨ ਕੀ ਆ, ਉਹਦੀ ਰਿਜ਼ਕ ਰੋਟੀ ਕੀ, ਉਹ ਰਹਿੰਦਾ ਕਿੱਥੇ ਹੈ, ਕਿਹਦਾ ਧੀਆਂ ਪੁੱਤਰ। ਕਦੀ ਵੀ ਪੈਸੇ ਦਾ ਲਾਲਚ ਨਾ ਕਰਿਓ, ਕਦੀ ਵੀ ਪੈਸੇ ਦਾ ਲਾਲਚ ਨਾ ਕਰਿਓ। ਡੌਨ, ਉਹ ਚਾਚਾ ਜਾਣਦੇ ਉੱਠ ਆ ਜਾ ਆਪਾਂ ਉਹਦੇ ਨਾਲ ਜਾ ਕੇ ਤੇ ਉਹਨੂੰ ਲੱਭਦੇ ਆ ਬਗੈਰ ਤੇ।